Interpol rejects Delhi Red Corner request for Khalistan separatist Gurpatwant Singh Pannu. Delhi said Pannu aimed to revive terror. Interpol panel says not enough information. Interpol ने इस सारे तो बाद उन्होंने कहा भी ये कोई शक नहीं है कि गुरपतवंत सिंह पन्नू हाई प्रोफाइल सिख सैपरेटिस्ट है। इंटरनेशनल लैवल के उत्ते जिहड़ा एक पीसफुल मुहिम के तौर पर जिहड़ी कॉल दी कुछ देर उहदे ते काम कीता है रेफरेंडम 2020 जिहड़ा उहदे च होना सी कोविड के चलदे ये पॉसीबल नहीं होया, डिले होया और जदों फिर होया विद अ बिग बैंग उन्होंने सिक्स फॉर जस्टिस नूं घेरन दे लई हर यतन किया। पंजाब दे विच किसी ने जो DC दफ्तर के बाहर खालिस्तान जिंदाबाद लिखा है उन्हां दे उत्ते केस पाए। हिमाचल असैंबली के बाहर धर्मशाला जे लिखा जाके कुछ दिन रोपड़ चो कितों नौजवान चुक ले। 2019 दे विच सिक्स फॉर जस्टिस नूं दहशतगर्द जथेबंदी ऐलानिया विद इन कंट्री। गुरपतवंत सिंह पन्नू जिहड़े कानूनी सलाहकार ने 22 केस कल्ले पंजाब दे विच उन्हां दे खिलाफ रजिस्टर ने। वाहिगुरू जी का खालसा वाहिगुरू जी की फतेह। अस्सलाम वालेकुम आदाब वर्ज वहाँ तुहाडी होस्ट नीलम कौर मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी तुहानू भी तो दुनिया भर च बैठे साडे बहुत ही प्यारे सोहणे सियाणे TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच में बहुत शुक्रिया जी। डॉक्टर साहब अज 12 अक्तूबर 2022 2800 नानक शाही संमत 554 का दिन है। तो डॉक्टर साहब प्रोग्राम शुरू करने तो पहला ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਹੈ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਸ਼ ਵਿਦੇਸ਼ ਸਪੈਕਟਰਮ ਕੇਬਲ RCN ਕੇਬਲ ਬੈਲ 5 ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਵੀਰ ਕਿਰਪਾਲ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ TV 84 ਦੀ ਸਮੁੱਚੀ ਟੀਮ ਅਤੇ ਖਾਸ ਕਰਕੇ ਡਾਕਟਰ ਅਮਰਜੀਤ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਹੈ ਕਿ ਅਦਾਰਾ TV 84 ਸਿੱਖ ਪੱਖ ਉਸਾਰਨ ਵਿੱਚ ਵਧੀਆ ਭੂਮਿਕਾ ਨਿਭਾ ਰਿਹਾ ਹੈ। ਸਾਨੂੰ ਅੱਤਵਾਦ ਪਾਕਿਸਤਾਨ ਨਾਲ ਜੋੜ ਕੇ ਭੰਡਿਆ ਜਾ ਰਿਹਾ ਹੈ ਪਰ ਇਹ ਫੋਕਾ ਨੈਰੇਟਿਵ ਅੰਤਰਰਾਸ਼ਟਰੀ ਪੱਧਰ ਤੇ ਨਹੀਂ ਚੱਲ ਸਕਦਾ ਜੇ ਅਸੀਂ ਠੀਕ ਤਰੀਕੇ ਨਾਲ ਆਪਣਾ ਪੱਖ ਇੱਥੇ ਰੱਖ ਸਕੀਏ ਜੋ ਹੁਣ ਅਸੀਂ ਰੱਖ ਵੀ ਰਹੇ ਹਾਂ। ਇਹਨਾਂ ਦੇ ਝੂਠ ਨੂੰ ਨੰਗਾ ਕਰਨ ਲਈ ਬਹੁਤਾ ਔਖਾ ਨਹੀਂ ਹੈ ਬਸ ਸਾਨੂੰ ਇਕਮੁੱਠ ਹੋ ਸਹੀ ਥਾਂ ਤੇ ਚੋਟ ਕਰਨ ਦੀ ਲੋੜ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਕਿਰਪਾਲ ਸਿੰਘ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਭਾਰਤ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਜਿਹੜੀ ਭਾਰਤੀ ਹਕੂਮਤ ਦੇ ਮੂੰਹ ਤੇ ਇੱਕ ਹੋਰ ਜਿਹੜੀ ਜ਼ੋਰਦਾਰ ਚਪੇੜ ਜਿਹੜੀ ਉਹ ਵੱਜੀ ਹੈ। ਇੰਟਰਪੋਲ ਵੱਲੋਂ ਸਿਕਸ ਫॉर ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਤੋਂ ਇੱਕ ਵਾਰ ਫਿਰ ਨਾ ਕਰ ਦਿੱਤੀ ਹੈ। ਯਾਦ ਰਹੇ ਭਾਰਤ ਸਰਕਾਰ ਨੇ ਦੂਸਰੀ ਵਾਰ ਇੰਟਰਪੋਲ ਨੂੰ ਪੰਨੂ ਦੇ ਖਿਲਾਫ ਰੈੱਡ ਕਾਰਨਰ ਵਾਰੰਟ ਜਾਰੀ ਕਰਨ ਲਈ ਕਿਹਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਕਿਰਪਾਲ ਸਿੰਘ ਹੋਰਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ। ਸਰ ਕਿਰਪਾਲ ਸਿੰਘ ਖੁਦ ਵੀ ਇੱਕ ਹਾਈਲੀ ਐਜੂਕੇਟਿਡ ਇੰਟੈਲੈਕਚੁਅਲ ਗੁਰਸਿੱਖ ਨੇ
ਔਰ ਪੰਥਕ ਪਿੜ ਦੇ ਵਿੱਚ ਕੋਈ ਵੀ ਪੰਥਕ ਏਜੰਡਾ ਲੈ ਕੇ ਉਹਨਾਂ ਦੇ ਕੋਲ ਜਾਏ ਉਹ ਪੂਰੀ ਤਰ੍ਹਾਂ ਮਦਦ ਕਰਦੇ ਨੇ, ਸਫਲ ਕਾਰੋਬਾਰੀ ਵੀ ਨੇ ਜੀ। ਔਰ ਜਿੱਥੇ ਉਹਨਾਂ ਦਾ ਡਾਕਟਰ ਰਣਜੀਤ ਸਿੰਘ ਹੋਰਾਂ ਨਾਲ ਨਿੱਜੀ ਤੌਰ ਤੇ ਪਿਆਰ ਰਿਹਾ, ਸਾਡੇ ਨਾਲ ਵੀ ਪਿਛਲੇ ਇਹਨਾਂ 3 ਦਹਾਕਿਆਂ ਤੋਂ ਹੀ ਲਗਭਗ ਉਹਨਾਂ ਦੀ ਸਾਂਝ ਜਿਹੜੀ ਹੈ ਪੰਥਕ ਪਿੜ ਦੇ ਵਿੱਚ ਵੀ ਔਰ ਨਿੱਜੀ ਤੌਰ ਤੇ ਵੀ ਬਹੁਤ ਵਾਰ ਉਹ ਫਿਕਰ ਦਾ ਇਜ਼ਹਾਰ ਕਰਦੇ ਨੇ, ਸਾਡੇ ਲਾਈਫ ਸਟਾਈਲ ਬਾਰੇ ਫਿਕਰਮੰਦ ਹੁੰਦੇ ਨੇ, ਅੱਗੋਂ ਵਕਤ ਕਿਵੇਂ ਗੁਜ਼ਰੇਗਾ। ਲੇਕਿਨ ਕਿਉਂਕਿ ਉਹ ਇੱਕ ਸ਼ਰਧਾਵਾਨ ਗੁਰਸਿੱਖ ਨੇ ਔਰ ਉਹ ਇਹ ਸਮਝਦੇ ਨੇ ਕਿ ਗੁਰੂ ਪੰਥ ਦਾ ਵਾਲੀ ਹੈ ਔਰ ਹਾਲਾਤ ਜਿੰਨੇ ਮਰਜ਼ੀ ਬਦਤਰ ਰਹੇ ਹੋਣ, ਜਿਵੇਂ ਪਿਛਲੇ ਦਹਾਕੇ ਦੇ ਵਿੱਚ 1995 ਤੋਂ ਬਾਅਦ ਦਾ ਦਹਾਕਾ ਜਦੋਂ ਉਹ ਵੀ ਇੱਥੇ ਨਿਊਯਾਰਕ ਕਾਫੀ ਸਮੇਂ ਤੋਂ ਨੇ, ਲੇਕਿਨ ਜਿਹੜੀ ਤਬਦੀਲੀ ਜਦੋਂ ਅਸੀਂ ਦੇਖਦੇ ਹਾਂ ਕਿ ਬੇਸ਼ੱਕ ਉਹ ਜਿਹੜੇ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਨੂੰ ਲੈ ਕੇ ਸਰ ਗੁਰਬਖਸ਼ ਸਿੰਘ ਹੋਰਾਂ ਦਾ ਵਰਤ ਹੋਏ, ਬਾਅਦ 'ਚ ਭਾਈ ਬਾਪੂ ਸੂਰਤ ਸਿੰਘ ਹੋਰਾਂ ਨੇ ਰੱਖਿਆ, ਉਦੋਂ ਵੀ ਸਰ ਕਿਰਪਾਲ ਸਿੰਘ ਐਕਟਿਵ ਸਨ ਔਰ ਉਸ ਦੇ ਨਤੀਜੇ ਵਜੋਂ ਬੇਸ਼ੱਕ ਗੁਰਬਖਸ਼ ਸਿੰਘ ਹੋਰਾਂ ਦਾ ਪਹਿਲਾ ਐਫਰਟ ਕਾਮਯਾਬ ਨਹੀਂ ਸੀ ਹੋਇਆ ਜਾਂ ਉਹਨਾਂ 'ਚ ਕੋਈ ਥੋੜ੍ਹੀ ਕਮਜ਼ੋਰੀ ਆਈ, ਬਾਅਦ 'ਚ ਉਹਨਾਂ ਨੇ ਸ਼ਹਾਦਤ ਵੀ ਪਾਈ, ਪਰ ਉਸ ਨੇ ਇੱਕ ਫੋਕਸ ਇਸ ਪਾਸੇ ਲਿਆਂਦਾ, ਕੁਛ ਦੀ ਰਿਹਾਈ ਹੋਈ, ਕੁਛ ਦੀ ਪੈਰੋਲ ਹੋਈ, ਕੁਛ ਜ਼ਮਾਨਤ 'ਤੇ ਨੇ ਔਰ ਹੁਣ ਵੀ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੈ ਉਹ ਇਸ ਵੇਲੇ ਪੰਥ ਦੀ ਸੈਂਟਰਲ ਸਟੇਜ ਦੇ ਉੱਤੇ। ਇਸੇ ਤਰ੍ਹਾਂ ਨਾਲ ਅਸੀਂ ਪੰਜਾਬ ਦੇ ਵਿੱਚ ਕਿਸਾਨ ਲਹਿਰ ਦੇ ਦੌਰਾਨ ਦੇਖਿਆ, ਜਿਸ ਦੇ 13 ਮਹੀਨੇ ਦੇ ਇਸ ਮੋਰਚੇ ਦੇ ਦੌਰਾਨ ਸਿੱਖੀ ਵੈਲਿਊਜ਼ ਟੂ ਦਾ ਬੈਸਟ ਆਈਆਂ ਔਰ ਇੱਥੇ ਵੀ ਜਿੰਨੀ ਐਕਟੀਵਿਟੀ ਕਿਸਾਨ ਲਹਿਰ ਨੂੰ ਲੈ ਕੇ ਰਹੀ ਉਹਦੇ 'ਚ ਵੀ ਸਰ ਕਿਰਪਾਲ ਸਿੰਘ ਜਿਹੜੇ ਨੇ ਉਹਨਾਂ ਦੀ ਸ਼ਰਕਤ ਸ਼ਮੂਲੀਅਤ ਰਹੀ। TV 84 ਦੇ ਜਿਵੇਂ ਮੈਂ ਕਿਹਾ ਉਹ ਸਪੋਰਟਰ ਨੇ ਔਰ ਉਹਨਾਂ ਦਾ ਮੈਸੇਜ ਵੀ ਕਿ ਅਲਟੀਮੇਟਲੀ ਅੱਜ ਦੀ ਦੁਨੀਆ ਦੇ ਵਿੱਚ ਤੁਸੀਂ ਕੀ ਹੋ ਤੇ ਕੀ ਨਹੀਂ ਇਹ ਮੈਟਰ ਨਹੀਂ ਕਰਦਾ, ਇਹ ਤਾਂ ਰੱਬ ਦੀ ਦਰਗਾਹ 'ਚ ਮੈਟਰ ਕਰਦਾ ਹੈ। ਜਾਂ ਤੁਹਾਡੇ ਆਪਣੇ ਆਪ ਨਾਲ ਤੁਹਾਨੂੰ ਪਤਾ ਹੁੰਦਾ ਵੀ ਤੁਸੀਂ ਕੂੜੇ ਹੋ ਕਿ ਸਚਿਆਰੇ ਹੋ, ਪਰ ਸਿਆਸੀ ਅਰੀਨਾ ਦੇ ਵਿੱਚ ਵੀ ਔਰ ਸਮਾਜਿਕ ਅਰੀਨਾ 'ਚ ਵੀ ਅੱਜ ਕੱਲ੍ਹ ਉਹੀ ਕੁਛ ਜਿਹੜਾ ਉਹ ਪ੍ਰਵਾਨ ਚੜ੍ਹਦਾ ਹੈ ਜਿਸ ਨੂੰ ਜਿਵੇਂ ਪਰੋਸਿਆ ਜਾਂਦਾ ਹੈ। ਔਰ ਭਾਰਤੀ ਹਕੂਮਤ ਨੇ ਇਹਨਾਂ 38 ਵਰ੍ਹਿਆਂ ਦੇ ਦੌਰਾਨ ਬੇਸ਼ੱਕ ਸਿੱਖ ਕੌਮ ਦੇ ਖਿਲਾਫ 75 ਸਾਲ ਪਹਿਲਾਂ ਹੀ ਲਗਭਗ ਜਦੋਂ ਜ਼ਰਾਇਮ ਪੇਸ਼ਾ ਕਬੀਲਾ ਇਹ ਸਰਕੂਲਰ ਇੰਡੀਅਨ ਹੋਮ ਮਿਨਿਸਟਰੀ ਨੇ ਪੰਜਾਬ ਦੀ ਹੋਮ ਮਿਨਿਸਟਰੀ ਰਾਹੀਂ ਜਾਰੀ ਕੀਤਾ ਸੀ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂ। ਸੋ ਲਾਈਨ ਤਾਂ ਉਦੋਂ ਹੀ ਡਰਾ ਹੋ ਗਈ ਸੀ ਕਿ ਵੀ ਉਹਨਾਂ ਨੇ ਸਿੱਖਾਂ ਨੂੰ ਐਜ਼ ਏ ਨੇਸ਼ਨ ਜਿਹੜੇ ਲੋਕ ਨੇ ਜਿਨ੍ਹਾਂ ਦੇ ਕੋਲ 98 ਸਾਲ ਪਹਿਲਾਂ 1947 ਤੋਂ 1849 ਤੱਕ 1.5 ਲੱਖ ਮੁਰੱਬਾ ਮੀਲ ਦੀ ਹਕੂਮਤ ਸੀ, ਉਹਨਾਂ ਉਸ ਨੇਸ਼ਨ ਨੂੰ ਇਹਨਾਂ ਨੇ ਡਿਸਟਰੋਏ ਕਰਨਾ ਔਰ ਉਸ ਦੇ ਖਿਲਾਫ ਜਿਹੜੀਆਂ ਨੀਤੀਆਂ 75 ਵਰ੍ਹੇ ਪਹਿਲਾਂ ਗੁਰੂ ਗ੍ਰੰਥ ਔਰ ਗੁਰੂ ਪੰਥ ਇਹਨਾਂ ਦੋਨਾਂ ਨੂੰ ਹੀ ਕਮਜ਼ੋਰ ਕਰਨ ਲਈ ਔਰ ਫਾਈਨਲੀ ਹਿੰਦੂ ਤਵਾ ਦੇ ਸਮੁੰਦਰ 'ਚ ਜਜ਼ਬ ਕਰਨ ਲਈ ਜੋ ਉਹਨਾਂ ਨੇ ਸ਼ੁਰੂ ਕੀਤਾ 38 ਵਰ੍ਹੇ ਪਹਿਲਾਂ ਉਹ ਬਿਲਕੁਲ ਜਿਹੜਾ ਓਪਨ ਇੱਕ ਵਾਰ ਵਾਂਗ ਜਦੋਂ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ ਜਾਂਦਾ ਔਰ ਇਸ ਸਾਰੇ ਪੀਰੀਅਡ 'ਚ ਇਹ ਜਿਹੜਾ ਕ੍ਰਿਮੀਨਲ ਟ੍ਰਾਈਬ ਦਾ ਨੈਰੇਟਿਵ ਉਹਨਾਂ ਨੇ ਪਹਿਲੀ ਸਟੇਜ ਦੇ ਉੱਤੇ ਹੀ ਵਿਦਨ ਕਪਲ ਆਫ ਵੀਕਸ ਪਾਰਟੀਸ਼ਨ ਤੋਂ ਜਿਹੜਾ ਦਿੱਤਾ। ਇਸ ਦੇ ਉੱਤੇ ਉਹਨਾਂ ਨੇ ਬੜੇ ਮਿਹਨਤ ਦੇ ਨਾਲ ਕੰਮ ਕੀਤਾ ਔਰ ਅਸੀਂ ਦੇਖਦੇ ਹਾਂ ਕਿ 1978 'ਚ 13 ਅਪ੍ਰੈਲ ਨੂੰ ਜਦੋਂ ਸ਼ਹੀਦ ਭਾਈ ਫੌਜਾ ਸਿੰਘ ਔਰ ਉਹਨਾਂ ਦੇ ਸਾਥੀ ਹੋਰ 12 ਸਿੰਘਾਂ ਨੇ ਨਰਕਧਾਰੀ ਸਿਸਟਮ ਜਿਸ ਨੂੰ ਹਕੂਮਤ ਨੇ ਖੜਾ ਕੀਤਾ ਸੀ ਉਹਨੂੰ ਚੈਲੰਜ ਕੀਤਾ ਤੇ ਇਸ ਨੂੰ ਇੱਕਦਮ ਸਿੱਖਾਂ ਦੇ ਫੈਨੈਟਿਸਿਜ਼ਮ, ਨੌਨ ਟੋਲਰੈਂਸ, ਸੈਕੂਲਰ ਵੈਲਿਊਜ਼ ਦੇ ਖਿਲਾਫ ਇਸ ਪਾਸੇ ਦੇ ਨੈਰੇਟਿਵ ਦੇ ਨਾਲ ਜਿਹੜਾ ਜੋੜ ਦਿੱਤਾ ਗਿਆ ਔਰ ਫਿਰ ਜਦੋਂ ਸੰਤ ਪਿੰਡਰਾਂ ਵਾਲੇ ਉੱਭਰ ਕੇ ਸਾਹਮਣੇ ਆਉਂਦੇ ਨੇ ਤਾਂ ਅਸੀਂ ਦੇਖਦੇ ਹਾਂ ਕਿ 78 ਤੋਂ 1984 ਤੱਕ 6 ਸਾਲ ਸਿੱਖਾਂ ਨੂੰ ਜਿਨ੍ਹਾਂ ਹੈਡਿੰਗਸ ਦੇ ਵਿੱਚ ਫਿੱਟ ਕੀਤਾ ਗਿਆ ਉਹ ਲਫ਼ਜ਼ ਵੀ ਉਹਨਾਂ ਨੇ ਕਾਇਨ ਕੀਤੇ, ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ, ਇਹ ਤਿੰਨੋਂ ਲਫ਼ਜ਼ ਉਸ ਤੋਂ ਪਹਿਲਾਂ ਕਿਤੇ ਦੇਖਣ 'ਚ ਨਹੀਂ ਸੀ। ਦਹਿਸ਼ਤ ਲਫ਼ਜ਼ ਪੁਰਾਣਾ ਹੈ, ਦਹਿਸ਼ਤਗਰਦੀ ਟੈਰਰਿਜ਼ਮ ਨਾਲ ਜੋੜ ਕੇ ਕਿਹਾ ਜਾਂਦਾ ਸੀ, ਪਰ ਉਹਨਾਂ ਨੇ ਸਿੱਖਾਂ ਨੂੰ ਆਤੰਕ ਲਫ਼ਜ਼ ਘੜਿਆ ਉਹਦੇ ਨਾਲ ਜੋੜਿਆ, ਸੈਪਰੇਟਿਜ਼ਮ ਕਿ ਜੀ ਮੁਲਕ ਨੂੰ ਤੋੜਨਾ ਚਾਹੁੰਦੇ ਨੇ ਔਰ ਉਗਰ ਕਿਉਂਕਿ ਇਹਨਾਂ ਦੇ ਵਿਊਜ਼ ਜਿਹੜੇ ਨੇ ਉਹ ਮੋਡਰੇਟ ਨਹੀਂ ਨੇ, ਉਹ ਐਕਸਟ੍ਰੀਮ ਨੇ ਔਰ ਫਿਰ ਉਹਦੇ ਨਾਲ ਜੁੜਿਆ ਹੋਇਆ ਜੋ ਕੁਝ ਵਾਪਰਿਆ ਅਸੀਂ ਰੋਜ਼ਾਨਾ ਕਿਸੇ ਨਾ ਕਿਸੇ ਸੈਗਮੈਂਟ ਦੇ ਵਿੱਚ ਡਿਸਕਸ ਕਰਦੇ ਕਿਉਂਕਿ ਉਦੋਂ ਮੀਡੀਆ
ਭਾਰਤੀ ਦੂਰਦਰਸ਼ਨ ਜਾਂ ਆਲ ਇੰਡੀਆ ਰੇਡੀਓ, ਇਹ ਸੀ। ਜਿਹੜਾ ਪ੍ਰਿੰਟ ਮੀਡੀਆ ਉਹ ਉਹਨਾਂ ਦੇ ਕੰਟਰੋਲ 'ਚ ਸੀ। ਜਦੋਂ ਨਵੰਬਰ 84 ਦੀ ਨਸਲਕੁਸ਼ੀ ਹੋ ਰਹੀ ਸੀ, 2-3 ਦਿਨ ਬਿਲਕੁਲ ਬਲੈਂਕ ਸਪੇਸ ਆਉਂਦੇ ਸੀ, ਖਬਰ ਛਪਦੀ ਨਹੀਂ ਸੀ। ਜੂਨ 84 ਦੇ ਹਮਲੇ ਤੋਂ ਪਹਿਲਾਂ ਸਾਰਾ ਵਿਦੇਸ਼ੀ ਮੀਡੀਆ ਜਿਹੜਾ ਸੀ ਉਹ ਬਾਹਰ ਕੱਢ ਦਿੱਤਾ ਗਿਆ ਸੀ, ਤਾਂ ਕਿ ਕੋਈ ਦੁਨੀਆ ਤੱਕ ਪਹੁੰਚੇ ਹੀ ਨਾ ਗੱਲ ਕਿ ਕੀ ਉਹ ਕਰ ਰਹੇ ਨੇ। ਔਰ ਇਹ ਵਰਤਾਰਾ ਫਿਰ ਅਗਲੇ 10-11 ਸਾਲ 84 ਤੋਂ 94-95 ਤੱਕ ਜੋ ਸਟੇਟ ਸਪਾਂਸਰਡ ਟੈਰਰਿਜ਼ਮ ਸੀ, ਉਸ ਨੂੰ ਦੇਸ਼ ਦੀ ਏਕਤਾ, ਸੁਰੱਖਿਆ, ਯੂਨਿਟੀ, ਇੰਟੈਗ੍ਰਿਟੀ ਨਾਲ ਜੋੜ ਕੇ ਜਿਹੜਾ ਪ੍ਰੈਜ਼ੈਂਟ ਕੀਤਾ ਗਿਆ। ਔਰ ਜਿਹੜੀ ਸਿੱਖ ਰੈਜ਼ਿਸਟੈਂਸ ਸੀ ਸਟੇਟ ਟੈਰਰਿਜ਼ਮ ਦੇ ਜ਼ੁਲਮ ਨੂੰ, ਉਹਨੂੰ ਜਿਹੜਾ ਹੈ ਉਹ ਦਹਿਸ਼ਤਗਰਦੀ ਦੇ ਨਾਲ ਜੋੜ ਕੇ, ਔਰ ਜਿਹੜੀ ਉਹੀ ਲੈਂਗੁਏਜ ਉਸ ਨੂੰ ਇਹਨਾਂ ਨੇ ਫਿਰ ਕਾਲਾ ਦੌਰ ਵੀ ਲਫ਼ਜ਼ ਪਪੂਲਰ ਕੀਤਾ, ਔਰ ਆਤੰਕਵਾਦੀ ਇੱਥੇ ਮਾਰੇ ਗਏ, ਉੱਥੇ ਮਾਰੇ ਗਏ। ਲੇਕਿਨ ਮੈਂ ਇਹ ਸਮਝਦਾ ਹਾਂ ਵੀ ਇਸ ਦੇ ਬਾਵਜੂਦ ਕਿ ਕੌਮ ਦੇ ਕੋਲ ਰਿਸੋਰਸਿਸ ਹਮੇਸ਼ਾ ਹੀ, ਤੁਸੀਂ ਜਦੋਂ ਇੰਨੀ ਪਾਵਰਫੁਲ ਸਟੇਟ ਨਾਲ ਲੜ ਰਹੇ ਹੋ, ਇੱਕ ਛੋਟੀ ਜਿਹੀ ਕੌਮ ਦੇ ਕੋਲ ਕਿਸ ਪਰ ਇਹ ਵੀ ਇੱਕ ਘਾਟ ਰਹੀ ਕਿ ਬਹੁਤ ਵਾਰ ਸਾਡਾ ਕੌਮੀ ਪੱਖ ਵੀ ਕਮਜ਼ੋਰ ਹੈ ਕਿ ਅਸੀਂ ਪ੍ਰਾਇਓਰਟਾਈਜ਼ ਨਹੀਂ ਕਰ ਪਾਉਂਦੇ। ਸਾਡੀ ਗੁਰਦੁਆਰਿਆਂ ਤੇ ਸ਼ਰਧਾ ਹੈ, ਔਰ ਬਹੁਤ ਚੰਗੀ ਗੱਲ ਹੈ, ਗੁਰਦੁਆਰੇ ਹੀ ਸਾਡੇ ਰੂਹਾਨੀਅਤ ਦੇ, ਸਾਡੀ ਪੋਲੀਟੀਕਲ ਪਾਵਰ ਦੇ ਮੀਰੀ ਪੀਰੀ ਦੇ ਸੋਮੇ ਨੇ। ਉਹ ਗੁਰਦੁਆਰੇ ਅਸੀਂ ਸੰਗਮਰਮਰ ਵੀ ਔਰ ਸੋਨੇ ਦੇ ਛਤਰ ਵੀ ਸਭ ਕੁਝ ਕਰਦੇ। ਪਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਜਦੋਂ ਅਸੀਂ ਐਸੇ ਦੁਸ਼ਮਣ ਨਾਲ ਲੜ ਰਹੇ ਹਾਂ ਜਿਸ ਨੇ ਸਾਡੇ ਇਮੇਜ ਨੂੰ ਖਰਾਬ ਕਰਨ 'ਚ ਕੋਈ ਕਸਰ ਨਹੀਂ ਰੱਖੀ, ਤੇ ਫਿਰ ਜਿਵੇਂ 18ਵੀਂ ਸਦੀ 'ਚ ਜਿਹੜਾ ਲੋੜੀਂਦਾ ਹਥਿਆਰ ਸੀ, ਤੋਪ ਦਾ ਮੁਕਾਬਲਾ ਤਾਂ ਤੋਪ ਕਰ ਸਕਦੀ ਹੈ। ਤੁਸੀਂ ਬੰਦੂਕਾਂ ਨੇ ਤੁਹਾਡੇ ਕੋਲ, ਪਰ ਜਦੋਂ ਤੋਪ ਦਾ ਗੋਲਾ ਆਏਗਾ, ਤੁਹਾਡੀ ਬੰਦੂਕ ਤੋਪ ਦਾ ਕੀ ਨੁਕਸਾਨ ਕਰੇਗੀ? ਤੋਪ ਤੁਹਾਨੂੰ ਉਡਾਏਗੀ। ਇਸ ਲਈ ਤੁਹਾਨੂੰ ਉਹਨਾਂ ਦੇ ਹਾਣੀ ਬਣਨ ਦੇ ਲਈ ਆਪਣਾ ਤੋਪਖਾਨਾ ਤੁਹਾਡੇ ਕੋਲ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਮੀਡੀਆ ਜੇ ਦੁਸ਼ਮਣ ਦਾ ਇੱਕ ਨੈਰੇਟਿਵ ਬਣਾ ਰਿਹਾ ਤੇ ਉਹਦਾ ਕਾਊਂਟਰ ਤੁਹਾਡਾ ਇਹ ਕਿ ਜੀ ਅਸੀਂ ਸਚਿਆਰੇ ਹਾਂ, ਦੁਨੀਆ ਕਿਉਂ ਨਹੀਂ ਸਾਡੇ ਨਾਲ ਖਲੋਂਦੀ, ਜਾਂ ਇਹ ਗਿਲਾ ਕਰਨ, ਜਾਂ UN ਕਿੱਥੇ ਹੈ, ਅਮਰੀਕਾ ਕਿੱਥੇ ਹੈ, ਇਹ ਨਹੀਂ ਹੈ। ਉਸ ਨੂੰ ਕਾਊਂਟਰ ਕਰਨ ਦਾ, ਔਰ ਮੈਂ ਸਮਝਦਾ ਕਿ ਇਹ ਨਿਮਾਣੇ ਜਿਹੇ ਯਤਨ ਜਿਹੜੇ ਬਾਹਰ ਡਾਇਸਪੋਰਾ ਸਿੱਖਾਂ ਨੇ 80s ਦੇ ਵਿੱਚ ਹੀ ਕੀਤੇ। ਪ੍ਰਿੰਟ ਮੀਡੀਆ ਦੇ ਵਿੱਚ ਚੜ੍ਹਦੀ ਕਲਾ ਇੰਟਰਨੈਸ਼ਨਲ ਦੇ ਫਾਰਮ 'ਚ ਸਾਡਾ ਪਹਿਲਾ ਅਖਬਾਰ 1980s ਦੇ ਵਿੱਚ ਹੀ ਸ਼ੁਰੂ ਹੋਇਆ। ਲਗਭਗ 24-25 ਸਾਲ ਮੈਂ ਉਸ ਦੇ ਐਡੀਟੋਰੀਅਲ ਬੋਰਡ ਦੇ ਚੀਫ ਦੇ ਤੌਰ ਦੇ ਉੱਤੇ ਇੱਕ ਨੈਰੇਟਿਵ ਜਿਹੜਾ ਕਿ ਹਰ ਹਫਤੇ ਜੋ ਵਾਪਰਦਾ ਸੀ ਉਹ ਐਡੀਟੋਰੀਅਲ ਦੇ ਰੂਪ 'ਚ ਵੀ, ਔਰ ਇੱਕ ਸਪੈਸ਼ਲ ਕਾਲਮ ਜਿਹੜਾ ਇੰਗਲਿਸ਼ ਔਰ ਪੰਜਾਬੀ ਦੋਨਾਂ 'ਚ ਸੀ, ਖਾਲਿਸਤਾਨ ਕਾਲਿੰਗ, ਉਸ ਦੇ ਥੱਲੇ ਉਸ ਦੀ ਖਾਲਿਸਤਾਨੀ ਸਪਿਨ ਸੀ। ਔਰ ਇਹ ਨਹੀਂ ਹੈ, ਹੋਰ ਵੀ ਬਹੁਤ ਸਾਰਿਆਂ ਦੇ ਐਫਰਟ ਸੀ। ਮੈਂ ਤਾਂ ਆਪਣੇ ਹਵਾਲੇ ਨਾਲ ਦੱਸ ਸਕਦਾ ਕਿ ਭਾਈ ਅਸੀਂ ਕੀ ਨਿਮਾਣੀ ਜਿਹੀ ਕੋਸ਼ਿਸ਼ ਕੀਤੀ। ਫਿਰ ਰੇਡੀਓ ਵੇਵਸ ਦੇ ਉੱਤੇ, ਜਿਵੇਂ ਅੱਜ ਵੀ ਹਰ ਬੁੱਧਵਾਰ ਅੱਜ ਦੀ ਆਵਾਜ਼ ਪ੍ਰੋਗਰਾਮ ਕੁਛ ਵਕਤ ਪਹਿਲਾਂ ਹੀ ਇੰਟਰਵਿਊ ਹੁੰਦਾ ਹੈ। 26 ਸਾਲ ਤੋਂ ਇਹ ਇੱਕ ਕੰਟੀਨਿਊਟੀ ਰਹੀ, ਔਰ ਉਸ ਨੇ ਓਨਟਾਰੀਓ ਔਰ ਖਾਸ ਤੌਰ ਤੇ ਟੋਰਾਂਟੋ ਮੈਟਰੋ ਸਾਰੇ ਉਸ ਏਰੀਏ ਦੇ ਵਿੱਚ ਸਾਡਾ ਸੰਪਰਕ ਵੀ ਬਣਿਆ ਰਿਹਾ। ਔਰ ਅੱਜ ਵੀ ਅੱਜ ਦੀ ਆਵਾਜ਼ ਇੱਕ ਪਪੂਲਰ ਪ੍ਰੋਗਰਾਮ ਹੈ ਪੰਥਕ ਹਲਕਿਆਂ ਦੇ ਵਿੱਚ। ਔਰ 10 ਸਾਲ ਪਹਿਲਾਂ ਇਸੇ ਹੀ ਜਦੋਂ ਅਸੀਂ ਹੁਣ ਹੌਲੀ ਹੌਲੀ ਮੂਵ ਕਰ ਰਹੇ ਹਾਂ ਦਸੰਬਰ ਮਹੀਨੇ ਵੱਲ, ਔਰ ਅਸੀਂ ਕੋਸ਼ਿਸ਼ ਵੀ ਕਰਾਂਗੇ ਕਿ ਦਸੰਬਰ ਦੇ ਮਹੀਨੇ TV 84 ਦੀ 10th ਐਨੀਵਰਸਰੀ ਦੇ ਮੌਕੇ ਕੋਈ ਨਾ ਕੋਈ ਸਮਾਗਮ ਆਰਗੇਨਾਈਜ਼ ਕਰ ਸਕੀਏ। ਜਦੋਂ ਉਹਦੀਆਂ ਡਿਟੇਲਸ ਜਿਹੜੀਆਂ ਨੇ ਉਹ ਫਾਰਮੂਲੇਟ ਹੋ ਜਾਂਦੀਆਂ ਨੇ, ਅਸੀਂ ਸ਼ੇਅਰ ਕਰਾਂਗੇ। ਸੋ ਇਹ ਇੱਕ ਯਤਨ ਸੀ। ਔਰ ਜਿਵੇਂ ਵੀਰ ਕਿਰਪਾਲ ਸਿੰਘ ਹੋਰਾਂ ਨੇ ਕਿਹਾ ਕਿ ਇੰਡੀਅਨ ਨੈਰੇਟਿਵ ਇਸ ਪੀਰੀਅਡ 'ਚ ਇਕੱਲਾ ਆਤੰਕਵਾਦ, ਅਲਗਾਵਵਾਦ, ਉਗਰਵਾਦ ਤੱਕ ਮਹਿਦੂਦ ਨਹੀਂ ਸੀ। ਇਸ ਨੂੰ ਪਾਕਿਸਤਾਨ ਦੇ ਨਾਲ ਜੋੜਿਆ ਗਿਆ, ਇਸ ਨੂੰ ISI ਦੇ ਨਾਲ ਜੋੜਿਆ ਗਿਆ, ਏਅਰ ਇੰਡੀਆ ਦਾ ਹਾਦਸਾ ਕਰਾ ਕੇ ਇਸ ਨੂੰ ਇੰਟਰਨੈਸ਼ਨਲ ਟੈਰਰਿਜ਼ਮ ਨਾਲ ਜੋੜਿਆ ਗਿਆ। ਸੋ ਇਸ ਸਾਰੇ ਪੀਰੀਅਡ 'ਚ ਬੇਸ਼ੱਕ ਪਿਛਲੇ ਇਹਨਾਂ ਵਰ੍ਹਿਆਂ 'ਚ ਹੀ ਖਾਸ ਤੌਰ 'ਤੇ 8-10 ਸਾਲ 'ਚ ਸੋਸ਼ਲ ਮੀਡੀਆ ਵੀ ਇੱਕ ਪਾਵਰਫੁਲ ਟੂਲ ਦੇ ਤੌਰ 'ਤੇ ਆਇਆ। ਹੁਣ ਕਲੱਬ ਹਾਊਸਿਸ ਨੇ, ਹੋਰ ਵੀ ਜਿਹੜੇ ਨੇ ਤਰੀਕੇ ਦੇ ਨਾਲ ਗੱਲ ਕੀਤੀ ਜਾ ਰਹੀ ਹੈ, ਟਵਿੱਟਰ, ਇੰਸਟਾਗ੍ਰਾਮ, ਸਾਰਾ ਸੋਸ਼ਲ ਮੀਡੀਆ ਦਾ ਹੀ ਹਿੱਸਾ ਹੈ। ਔਰ ਨਾਲ ਇਹਦੇ ਡਿਜੀਟਲ ਮੀਡੀਆ, YouTube ਅਸੀਂ ਡਿਜੀਟਲ ਮੀਡੀਆ 'ਚ ਕਾਊਂਟ ਕਰਦੇ। ਸੋ ਅਸੀਂ ਇਸ ਪਲੇਟਫਾਰਮ ਤੋਂ ਵੀ, ਔਰ ਜਿਵੇਂ ਮੈਂ ਅਕਸਰ ਮੈਂਸ਼ਨ ਕਰਦਾ ਕਿ 2-2.5 ਸਾਲ ਪਹਿਲਾਂ ਅਸੀਂ YouTube ਦੇ ਉੱਤੇ ਵੀ ਇਸ ਪ੍ਰੋਗਰਾਮ ਨੂੰ ਲਾਈਵ ਸ਼ੁਰੂ ਕੀਤਾ। ਔਰ ਕੁਦਰਤੀ ਕੱਲ੍ਹ ਮੇਰੀ ਨਜ਼ਰ ਪਈ ਤੇ ਆਲਮੋਸਟ 1,73,000 ਸਬਸਕ੍ਰਾਈਬਰ ਸਾਡੇ YouTube ਤੇ ਨੇ, ਜਿਹੜੇ ਕਿਸੇ ਵੀ ਪੋਲੀਟੀਕਲ ਸ਼ੋਅ, ਔਰ ਅਸੀਂ ਕੋਈ
ਕਿਸੇ ਪਲੇਟਫਾਰਮ ਤੋਂ ਐਡਵਰਟਾਈਜ਼ ਨਹੀਂ ਕੀਤਾ। ਬਹੁਤ ਸਾਰੇ ਥਾਵਾਂ ਦੇ ਉੱਤੇ ਰੁਕਾਵਟਾਂ ਪਾਈਆਂ ਹੋਈਆਂ ਨੇ ਇੰਡੀਆ ਦੇ ਵਿੱਚ, ਵੈਸੇ ਬੈਨ ਕੀਤਾ ਹੋਇਆ। ਔਰ ਮੈਂ ਦੇਖ ਰਿਹਾ ਕਿ ਈਵਨ ਪਾਕਿਸਤਾਨ ਦੇ ਵਿੱਚ ਵੀ ਇਹ ਕਿਤੇ ਨਾ ਕਿਤੇ ਰੈਸਟ੍ਰਿਕਟਡ ਹੈ, ਕਿਉਂਕਿ ਅੱਗੇ ਜਿਹੜੇ ਸਾਡੇ ਸੈਗਮੈਂਟ ਖਾਸ ਤੌਰ 'ਤੇ ਜਿਨ੍ਹਾਂ 'ਚ ਪਾਕਿਸਤਾਨ ਦੇ ਇਸ਼ੂ ਡਿਸਕਸ ਹੁੰਦੇ ਸੀ ਉਹ ਬਹੁਤ ਕੁਇਕਲੀ ਵਾਇਰਲ ਹੁੰਦੇ ਸੀ। ਪਰ ਪਿਛਲੇ ਕੁਝ ਮਹੀਨੇ, ਜਿਵੇਂ ਕੱਲ੍ਹ ਅਸੀਂ ਗੱਲ ਕੀਤੀ ਸੀ ਕਿ ਈਵਨ ਸਾਡੀ SOS@tv84.com ਦੇ ਉੱਤੇ ਜਿਹੜੀ ਮੇਲ ਵੀ ਸੀ ਉਹ ਬਲੌਕ ਰਹੀ ਹੈ 2-3-4 ਮਹੀਨੇ, ਔਰ ਹੰਡਰਡਸ ਆਫ ਹੁਣ ਜਦੋਂ ਅਸੀਂ ਰੀਐਸਟੈਬਲਿਸ਼ ਕੀਤਾ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਕੁਛ ਨਾ ਕੁਛ ਐਸਾ ਹੈ ਉਸ ਹਵਾਲੇ ਨਾਲ ਵੀ। ਸੋ ਮਤਲਬ ਇੰਨੀਆਂ ਰੈਸਟ੍ਰਿਕਸ਼ਨਸ ਦੇ ਬਾਵਜੂਦ ਵੀ, ਔਰ ਜ਼ਾਹਰ ਹੈ ਫਾਈਨੈਂਸ਼ੀਅਲ ਚੈਲੰਜ, ਜਦੋਂ ਤੁਸੀਂ 30-35 ਹਜ਼ਾਰ ਮੰਥਲੀ ਬਜਟ ਦਾ ਇੱਕ ਪ੍ਰੋਜੈਕਟ ਰਨ ਕਰ ਰਹੇ ਹੋ, ਔਰ ਇਹ ਸੌਖਾ ਨਹੀਂ ਹੈ। ਔਰ ਅਸੀਂ ਆਪਣੇ ਵਿਊਅਰਸ ਔਰ ਖ਼ਾਸ ਤੌਰ 'ਤੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਪਿਛਲੇ ਮਹੀਨਿਆਂ 'ਚ ਸਾਨੂੰ ਕੋਵਿਡ ਤੋਂ ਬਾਅਦ ਵੀ, ਡਿਊਰਿੰਗ ਕੋਵਿਡ ਵੀ ਜਿਹੜਾ ਸਸਟੇਨ ਕੀਤਾ, ਉਹਨਾਂ ਦੇ ਅਸੀਂ ਸ਼ੁਕਰਗੁਜ਼ਾਰ ਹਾਂ। ਔਰ ਵੀਰ ਕਿਰਪਾਲ ਸਿੰਘ ਹੋਰਾਂ ਦੇ ਖ਼ਾਸ ਤੌਰ 'ਤੇ, ਕਿਉਂਕਿ ਉਹ ਐਪਰੀਸ਼ੀਏਟ ਵੀ ਕਰਦੇ ਨੇ ਕਿ ਭਾਈ ਜਿਹੜਾ TV84 ਵੱਲੋਂ ਸਿਰਜਿਆ ਗਿਆ ਸਿੱਖ ਨੈਰੇਟਿਵ ਹੈ ਹਰ ਇਸ਼ੂ ਦਾ, ਦੁਨੀਆ ਭਰ ਜਿੱਥੇ ਦੋ ਪੰਜਾਬਾਂ ਦੀ ਸਾਂਝ ਦੇ ਵਿੱਚ, ਜਦੋਂ ਅਸੀਂ ਗਲੋਬਲ ਵੌਇਸ ਆਫ ਪੰਜਾਬ ਕਹਿੰਦੇ, TV84 ਦੇ ਇਹਨਾਂ 10 ਸਾਲਾਂ ਦੇ ਵਿੱਚ ਇੱਕ ਵੱਡੀ ਭੂਮਿਕਾ ਹੈ। ਇਹ ਤਾਂ ਨਹੀਂ ਹੈ ਕਿ ਵੀ ਅਸੀਂ ਕੋਈ ਨਿਸ਼ਾਨੇ ਨੂੰ ਕੰਪਲੀਟ ਕੀਤਾ। ਅਸੀਂ ਸਮਝਦੇ ਹਾਂ ਕਿ ਵੀ ਜੇ ਸਾਡੇ ਕੋਲ ਰੀਸੋਰਸ ਹੋਣ, ਹੁਣ ਚਲੋ ਜੇ ਆਉਣ ਜਾਣ ਵੀ ਹੋਏਗਾ ਤੇ ਅਸੀਂ ਇਸ ਨੂੰ ਵੱਡੇ ਪੈਮਾਨੇ ਦੇ ਉੱਤੇ ਦੇਖ ਸਕਾਂਗੇ। ਹਾਲਾਂ ਪਾਕਿਸਤਾਨ ਦੇ ਅੰਦਰੂਨੀ ਹਾਲਾਤ ਵੀ ਕਸ਼ੀਦਗੀ ਵਾਲੇ ਬਣ ਜਾਂਦੇ ਨੇ ਕੁਝ ਸਮੇਂ ਬਾਅਦ। ਸੋ ਜਿੱਥੋਂ ਜੇ ਤੁਸੀਂ ਇੱਕ ਟਰੈਕ ਤੇ ਜਾ ਰਹੇ ਹੁੰਦੇ ਹੋ, ਉਹਦੇ 'ਚ ਉੱਥੇ ਜਦੋਂ ਤਬਦੀਲੀ ਹੁੰਦੀ ਹੈ ਤੇ ਸਾਨੂੰ ਵੀ ਜਿਹੜਾ ਇਸ ਦਾ ਅਸੀਂ ਅਸਰ ਦੇਖਦੇ। ਲੇਕਿਨ ਅਸੀਂ ਵੈਲ ਵਿਸ਼ਰ ਹੈ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਦੇ ਵੀ, ਪਾਕਿਸਤਾਨ ਦੀ ਸਲਾਮਤੀ ਦੇ ਐਜ਼ ਏ ਨੇਸ਼ਨ, ਉਹਨਾਂ ਦੀ ਖੁਸ਼ਹਾਲੀ ਦੇ, ਔਰ ਇੰਡੀਅਨ ਸਿਸਟਮ ਦਾ। ਕਿਉਂਕਿ ਹੁਣ ਇੱਕ ਪਾਸੇ ਜਦੋਂ ਉੱਥੋਂ ਦੀ ਮੂਵਮੈਂਟ ਨੂੰ, ਪੰਜਾਬ ਦੀ ਨੂੰ ਦਹਿਸ਼ਤਗਰਦੀ ਨਾਲ ਜੋੜ ਕੇ ਪਾਕਿਸਤਾਨ ਨਾਲ ਜੋੜਿਆ ਜਾਂਦਾ ਸੀ, ਪਰ ਰੈਫਰੈਂਡਮ 2020 ਦੀ ਮੁਹਿੰਮ ਜਿਹੜੀ ਬਿਲਕੁਲ UN ਚਾਰਟਰ ਦੇ ਮੁਤਾਬਕ ਇੱਕ ਪੀਸਫੁਲ ਮੁਹਿੰਮ ਹੈ, ਇਹਨੂੰ ਵੀ ਜਦੋਂ ਇੰਡੀਅਨ ਸਿਸਟਮ ਨੇ ਔਰ ਉਹਨਾਂ ਦੇ ਈਵਨ ਜਿਹੜਾ ਫੋਰਨ ਮਿਨਿਸਟਰੀ ਦੇ ਲੈਵਲ ਤੇ ਜਾਂ ਉਹਨਾਂ ਦੇ ਫੋਰਨ ਮਿਨਿਸਟਰ ਖੁਦ ਆਸਟ੍ਰੇਲੀਆ ਦੀ ਸੋਇਲ ਤੇ ਖਲੋ ਕੇ ਇਸ ਨੂੰ ਜਿਹੜਾ ਉਹ ਬਿਗਟਰੀ ਔਰ ਐਕਸਟ੍ਰੀਮਿਜ਼ਮ ਦੇ ਨਾਲ ਜੋੜ ਰਿਹਾ, ਤਾਂ ਉਸ ਤੋਂ ਦੁਨੀਆ ਨੂੰ ਇਹ ਪਤਾ ਲੱਗ ਗਿਆ ਕਿ ਭਾਈ ਗੱਲ ਇਹ ਨਹੀਂ ਹੈ ਕਿ ਇਹ ਤਾਂ ਜਿਹੜੀ ਇੱਕ ਜੈਨੂਅਨ ਆਵਾਜ਼ ਹੈ ਇੱਕ ਨੇਸ਼ਨ ਦੀ, 35 ਮਿਲੀਅਨ ਨੇਸ਼ਨ ਜਿਹੜਾ ਕਿ ਆਪਣੀ ਆਜ਼ਾਦੀ ਦੇ ਲਈ ਜਿਹੜਾ ਉਹ ਉਸਨੇ ਕਮਰ ਕੱਸਾ ਕੀਤਾ ਹੋਇਆ, ਉਹਨਾਂ ਦੇ ਖਿਲਾਫ ਇਹ ਬਿਲਟ ਕਰ ਰਹੇ ਨੇ। ਸੋ ਅਸੀਂ ਵੀਰ ਕਿਰਪਾਲ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ। ਤੁਸੀਂ ਕਿਹਾ ਵੀ ਇੱਕ ਹੋਰ ਤਮਾਚਾ, ਹੁਣ ਤਾਂ ਚਪੇੜਾਂ ਗਿਣਨੀਆਂ ਔਖੀਆਂ ਹੋ ਗਈਆਂ, ਕਿਉਂਕਿ ਜੇ ਅਸੀਂ ਇਸ ਪਿਛਲੇ ਪੀਰੀਅਡ 'ਚ ਪਿਛਲੇ 3-4 ਦਿਨ ਤੋਂ ਅਸੀਂ ਇਹੀ ਡਿਸਕਸ ਕਰ ਰਹੇ ਹਾਂ ਕਿ ਭਾਈ ਅਮਰੀਕਾ ਨੇ ਟਰੈਵਲ ਐਡਵਾਈਜ਼ਰੀ ਦਿੱਤੀ, ਕੈਨੇਡਾ ਨੇ ਟਰੈਵਲ ਐਡਵਾਈਜ਼ਰੀ ਇੰਡੀਅਨ ਸਿਟੀਜ਼ਨਸ, ਇੰਡੀਆ ਜਾਣ ਵਾਲੇ ਆਪਣੇ ਸਿਟੀਜ਼ਨਸ ਨੂੰ ਦਿੱਤੀ। ਫਿਰ ਇੰਡੀਆ ਨੇ ਹੁਣ ਡਿਮਾਰਸ਼ੇ ਇਸ਼ੂ ਕੀਤਾ ਉਹਨਾਂ ਨੂੰ ਕਿ ਜੀ ਦੂਸਰਾ ਜਿਹੜਾ ਰੈਫਰੈਂਡਮ 6 ਨਵੰਬਰ ਨੂੰ ਹੋਣ ਜਾ ਰਿਹਾ, ਜੇ ਪਹਿਲਾਂ ਨਹੀਂ ਰੋਕਿਆ ਇਹਨੂੰ ਰੋਕੋ। ਅਸੀਂ UK ਦੇ ਨਾਲ ਦੇਖ ਰਹੇ ਹਾਂ ਕਿ ਜਿਹੜੀ ਟ੍ਰੇਡ ਡੀਲ, ਫ੍ਰੀ ਟ੍ਰੇਡ ਦੀ ਅਗਲੇ ਮਹੀਨੇ ਸਾਈਨ ਹੋਣ ਜਾ ਰਹੀ ਸੀ, ਉਹ ਬਿਲਕੁਲ 12th ਦੇ ਉੱਤੇ ਆ ਕੇ 12th ਆਵਰ ਉਹ ਬਿਲਕੁਲ ਕਲੈਪਸ ਹੋ ਗਿਆ। ਹੁਣ ਤਾਂ ਉਹਨਾਂ ਦਾ ਮੀਡੀਆ ਵੀ ਚੀਕਾਂ ਮਾਰ ਰਿਹਾ। ਔਰ ਇਸੇ ਹਵਾਲੇ ਨਾਲ ਈਵਨ ਆਸਟ੍ਰੇਲੀਆ 'ਚ ਜਦੋਂ ਕਿ ਐਸ ਜੈ ਸ਼ੰਕਰ ਇਸ ਕਿਸਮ ਦਾ ਕਰ ਰਿਹਾ, ਔਰ ਇਕੱਲਾ ਉਹੀ ਨਹੀਂ, ਕੱਲ੍ਹ ਮੈਂ ਉਹਦੀ ਇੱਕ ਵੀਡੀਓ ਕਲਿੱਪ ਜਦੋਂ ਗੁਜਰਾਤ ਦੇ ਵਿੱਚ ਗਿਆ ਉੱਥੋਂ ਆਪਣਾ ਟੂਰ ਖ਼ਤਮ ਕਰਕੇ, ਤੇ ਉੱਥੇ ਇੱਕ ਉਹਦੀ ਡਿਸਕਸ਼ਨ ਸੈਸ਼ਨ ਦੇ ਦੌਰਾਨ ਇੱਕ ਹਿੰਦੂ ਲੜਕੀ ਉਹ ਉੱਠ ਕੇ ਉਹਨੂੰ ਪੁੱਛ ਰਹੀ ਹੈ ਕਿ ਜੀ ਇੰਨਾ ਖਾਲਿਸਤਾਨ ਚਾਰ ਚਫੇਰੇ ਦੁਨੀਆ 'ਚ ਇੱਧਰ ਉੱਧਰ ਹੋ ਰਿਹਾ ਹੈ ਔਰ ਇਹ ਤਾਂ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ, ਔਰ ਕੀ ਹੈ ਉਹਦੇ 'ਚੋਂ ਈਵਨ ਹੋਰ ਵੀ ਐਕਸਪਲਿਸਿਟ ਹੁੰਦਾ ਹੈ ਜੋ ਉਹਨੇ ਆਸਟ੍ਰੇਲੀਆ 'ਚ ਕਿਹਾ ਉੱਥੇ ਤਾਂ, ਕਿਉਂਕਿ ਉਹਦੀ ਕਾਊਂਟਰ ਪਾਰਟ ਫੋਰਨ ਮਿਨਿਸਟਰ ਖੜੀ ਸੀ ਨਾਲ। ਸੋ ਉੱਥੇ ਤਾਂ ਬੜਾ ਉਹ ਜਿਵੇਂ ਡਿਪਲੋਮੈਟਸ ਦੇ ਮੇਸ਼ਰਡ ਲਫ਼ਜ਼ ਹੁੰਦੇ ਨੇ, ਲੇਕਿਨ ਉੱਥੇ ਉਹਨੇ ਹੋਰ ਵੀ ਖੁੱਲ੍ਹ ਕੇ ਉਹਨੇ ਪਹਿਲਾਂ ਤਾਂ ਕਿਹਾ ਜੀ ਬਜ਼ ਵਰਡ ਹੈ ਏਕਤਾ, ਕਿ ਜੀ ਅਸੀਂ ਆਪਸ 'ਚ ਏਕਤਾ ਕਰੀਏ ਤਾਂ ਕਿ ਸਾਨੂੰ ਕੋਈ ਐਕਸਪਲੋਇਟ ਨਾ ਕਰੇ। ਦੂਜਾ ਤੀਜਾ ਫਿਰ ਉਹ ਮੋਦੀ ਦੀ ਸਟਰੈਂਥ ਔਰ ਮੋਦੀ ਦਾ ਮੋਟਿਵ ਔਰ ਮੋਦੀ ਦਾ ਜਿਹੜਾ ਹੈ ਉਹ ਮੋਦੀ ਹੈ ਤਾਂ ਮੁਮਕਿਨ ਹੈ ਵਾਲੀ ਟੋਨ ਦੇ ਵਿੱਚ ਗੱਲ ਕਰਦਾ। ਸੋ ਮਤਲਬ ਇਹ ਹੈ ਕਿ ਉਹ ਕਿਤੇ ਨਾ ਕਿਤੇ ਉਹ ਆਪਣਾ ਹਿੰਦੂਤਵੀ ਮਸਲ ਵੀ ਦਿਖਾ ਰਿਹਾ ਕਿ ਇਵੈਂਚੁਅਲੀ ਨੋ ਮੈਟਰ ਕੌਣ ਕੀ ਕਹਿ ਰਿਹਾ, ਉਹ ਸਾਡਾ ਹਿੰਦੂਤਵਾ
ਪ੍ਰੀਵੇਲ ਕਰੇਗਾ। ਸੋ ਇਹ ਉਹਨਾਂ ਦੀ ਫਰਸਟ੍ਰੇਸ਼ਨ ਵੀ ਦੱਸ ਰਿਹਾ। ਜੀ। ਹਾਲਾਂਕਿ ਮੈਂ ਕੋਈ ਅੰਡਰ ਐਸਟੀਮੇਟ ਨਹੀਂ ਕਰਦਾ ਕਿ ਵੀ ਇਹਨਾਂ ਨੇ ਆਉਣ ਵਾਲੇ ਪੀਰੀਅਡ 'ਚ ਅੱਜ ਹੀ ਸਾਡੇ ਵੀਰ ਸਰ ਜੀਸੀ ਸਿੰਘ ਹਿਊਸਟਨ ਤੋਂ ਪੰਜਾਬ ਦੇ ਹਵਾਲੇ ਨਾਲ ਗੱਲ ਕਰ ਰਹੇ ਸੀ ਕਿ ਭਾਈ ਇਹ ਸਾਡਾ ਫਰਜ਼ ਹੈ ਇਸ ਵੇਲੇ ਕਿ ਜਿਹੜੀ ਪੰਜਾਬ ਦੀ ਨੌਜਵਾਨੀ ਦੇ ਵਿੱਚ ਇੱਕ ਉਭਾਰ ਦੀ ਲਾਈਨ ਹੈ ਉਸ ਦੇ ਨਾਲ ਖਲੋਈਏ। ਅੰਮ੍ਰਿਤ ਛਕਣ ਦੀ ਲਹਿਰ ਜਿਹੜੀ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਕਾਲ ਦਿੱਤੀ ਹੈ, ਜਿਵੇਂ ਉਹ ਹੁਣ ਅਕਾਲ ਤਖਤ ਸਾਹਿਬ ਤੇ ਜਿਹੜਾ ਹੈ ਉਹ ਬਾਕੀਆਂ ਨੂੰ ਨਾਲ ਲੈ ਕੇ ਆਉਣ ਦਾ ਵੀ ਉਸ ਦੇ ਵਿੱਚ ਵੱਡੀ ਗਿਣਤੀ 'ਚ ਜਿੰਨੀਆਂ ਵੀ ਸਿੱਖ ਸੰਗਤਾਂ ਪਹੁੰਚ ਸਕਦੀਆਂ ਨੇ। ਔਰ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜਾ ਇੰਡੀਅਨ ਏਜੰਸੀਆਂ ਦਾ ਏਜੰਡਾ ਹੈ ਉਹ ਆਉਣ ਵਾਲੇ ਪੀਰੀਅਡ 'ਚ ਇੱਕ ਵਸਟ ਟਾਈਪ ਦਾ ਜੈਨੋਸਾਈਡ ਕਰਨ ਦਾ। ਲੇਕਿਨ ਜਿਹੜਾ ਉਭਾਰ ਹੈ ਉਹ ਤਾਂ ਫਿਰ ਜਿਵੇਂ ਗੁਰੂ ਦੀ ਕਲਾ ਦਾ ਜਿਹੜਾ ਵਾਪਰਨਾ ਹੈ, ਨੋ ਮੈਟਰ ਕੌਣ ਕੀ ਕਰਦਾ ਹੈ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ, ਅਸੀਂ ਉਸ ਵਿਰਸੇ ਦੇ ਮਾਲਕ ਹੈ। ਸੋ ਇਹ ਵੀ ਇਹਨਾਂ ਦੇ ਮੂੰਹ ਦੇ ਉੱਤੇ ਇੱਕ ਤਮਾਚਾ, ਇੱਕ ਚਪੇੜ, ਇੱਕ ਥੱਪੜ ਕਿ ਪੰਜਾਬ ਦੇ ਵਿੱਚ ਜਿੱਥੇ ਇਹਨਾਂ ਦਾ ਇਹ ਕਹਿਣਾ ਸੀ ਜੀ ਬਾਹਰ ਬੈਠੇ ਲੋਕ ਜਿਹੜੇ ਨੇ ਐਵੇਂ ਹੀ ਗੱਲਾਂ ਮਾਰਦੇ ਨੇ, ਇੱਥੇ ਆ ਕੇ ਕਰਨ, ਉਹ ਦੁਬਈ ਤੋਂ ਗਿਆ ਹੈ। ਹੁਣ ਇਹਦੇ 'ਚ ਵੀ ਅਜੇ ਜਿਵੇਂ ਮੈਂ ਕਿਹਾ ਵੀ ਬਹੁਤ ਸਾਰੀਆਂ ਚੀਜ਼ਾਂ ਪਰਖੀਆਂ ਜਾਣੀਆਂ ਨੇ। ਲੇਕਿਨ ਜਦੋਂ ਅਸੀਂ ਅੱਜ ਤੋਂ 30 ਸਾਲ ਪਹਿਲਾਂ ਇਹ ਆਪਣੀਆਂ ਪ੍ਰੈਜੈਂਟੇਸ਼ਨਸ ਦੇ ਵਿੱਚ ਲਫ਼ਜ਼ ਮੈਂ ਉਦੋਂ ਅਜੇ ਸਿੱਖਸ ਐਬਰੋਡ ਇਸਤੇਮਾਲ ਕੀਤਾ ਜਾਂਦਾ ਸੀ ਜਾਂ NRI ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਸੀ। ਮੈਂ ਕੋਈ ਇਹ ਬੀਇੰਗ ਦਾ ਫਸਟ ਨਹੀਂ, ਕਿ ਹੋ ਸਕਦਾ ਕਿਸੇ ਹੋਰ ਨੇ ਵੀ ਕੀਤਾ ਹੋਏ, ਲੇਕਿਨ ਜੂਇਸ਼ ਡਾਇਸਪੋਰਾ ਲਫ਼ਜ਼ ਇਸਤੇਮਾਲ ਸੀ ਉਹ ਸਾਰੇ 'ਚ। ਬਾਕੀਆਂ ਨੂੰ ਤਾਂ ਅਦਰ ਐਥਨੀਸਿਟੀਜ਼ ਦਾ, ਲੇਕਿਨ ਮੈਂ ਸਿੱਖ ਡਾਇਸਪੋਰਾ ਲਫ਼ਜ਼ ਦਾ ਇਸਤੇਮਾਲ ਆਪਣੀਆਂ ਪ੍ਰੈਸ ਰਿਲੀਜ਼ਸ ਵਿੱਚ ਔਰ ਆਪਣੀਆਂ ਪ੍ਰੈਜੈਂਟੇਸ਼ਨਸ ਦੇ ਵਿੱਚ ਕਰਦਾ ਸੀ। ਔਰ ਇਸ ਫੇਥ ਦੇ ਨਾਲ ਕਿ ਅਲਟੀਮੇਟਲੀ ਪੰਜਾਬ ਦੀ ਧਰਤੀ ਤੇ ਜਿਹੜੀ ਆ ਗੇਮ ਚੇਂਜਰ ਹੋਣਾ ਉਹ ਸਿੱਖ ਡਾਇਸਪੋਰਾ ਨੇ ਹੋਣਾ। ਔਰ ਉਸ ਤੋਂ ਬਾਅਦ ਉਦੋਂ ਅਜੇ ਇੰਨੀ ਆਬਾਦੀ ਨਹੀਂ ਸੀ ਜਿੰਨੀ ਫਿਰ 90s 'ਚ ਔਰ ਦੂਸਰੀ ਤੀਸਰੀ, ਹੁਣ ਤਾਂ ਅਸੀਂ 5 ਮਿਲੀਅਨ ਦੇ ਨੇੜੇ ਤੇੜੇ ਪਹੁੰਚ ਚੁੱਕੇ ਹਾਂ ਬਾਹਰ। ਔਰ ਪੋਲੀਟੀਕਲ ਅਸਾਈਲਮ ਔਰ ਦੂਸਰਾ ਅਜੇ ਤਾਂ 90ਵਿਆਂ 'ਚ ਬਹੁਤ ਵਾਰੀ 1995-96 'ਚ ਜਿਹੜਾ ਐਕਟ ਇੱਕ ਬਣਦਾ ਉਹਦੇ ਥੱਲੇ ਫਿਰ ਫੈਸਿਲੀਟੇਟ ਹੁੰਦੀ ਆ। ਹਾਲਾਂਕਿ ਇੱਕਾ ਦੁੱਕਾ ਕੇਸ ਜਿਹੜੇ ਨੇ ਉਹ 1980s ਦੇ ਵਿੱਚ ਗ੍ਰਾਂਟ ਹੋਣੇ ਸ਼ੁਰੂ ਹੋਏ ਸੀ, ਬਟ ਨਾਟ ਉਸ ਲੈਵਲ ਦੇ ਉੱਤੇ। ਸੋ ਇਸ ਸਾਰੇ ਦੇ ਚੱਲਦੇ ਆ ਬਾਹਰ ਜਿਨ੍ਹਾਂ ਜਥੇਬੰਦੀਆਂ ਨੇ ਕੰਮ ਕੀਤਾ ਅਮਰੀਕਾ ਦੇ ਵਿੱਚ, ਸਿੱਖ ਯੂਥ ਆਫ ਅਮਰੀਕਾ, ਇੰਗਲੈਂਡ ਔਰ ਕੈਨੇਡਾ ਸਮੇਤ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਆਸਟ੍ਰੇਲੀਆ, ਨਿਊਜ਼ੀਲੈਂਡ ਔਰ ਹੋਰ ਵੀ ਜਿਹੜੀਆਂ ਜਥੇਬੰਦੀਆਂ ਆਪਣੇ ਆਪਣੇ ਤੌਰ ਤੇ ਕੰਮ, ਮੈਂ ਸਮਝਦਾ ਵੀ ਇਹ ਵੀ ਸਾਡੀ ਇੱਕ ਵੱਡਾਪਨ ਹੋਣਾ ਚਾਹੀਦਾ ਕਿ ਅਸੀਂ ਜਿਨ੍ਹਾਂ ਨੇ ਸਾਨੂੰ ਅੱਜ ਇੱਥੋਂ ਤੱਕ ਪਹੁੰਚਾਇਆ ਉਹਨਾਂ ਦਾ ਜਿਹੜਾ ਕੰਮ ਹੈ ਉਹਨੂੰ ਵੀ ਐਕਨੋਲੇਜ ਕਰੀਏ। ਇਹ ਨਹੀਂ ਹੈ ਕਿ ਭਾਈ ਕੋਈ ਐਕਸਕਲੂਸਿਵਲੀ ਕਲੇਮ ਕਰੇ ਕਿ ਜੀ ਉਹਨਾਂ ਨੇ ਹੀ, ਜੇ ਅੱਜ ਪੰਜਾਬ ਦੇ ਵਿੱਚ ਤਬਦੀਲੀ ਹੈ। ਹੁਣ ਜਦੋਂ ਅਸੀਂ ਕੱਲ੍ਹ ਵੀ ਗੱਲ ਕੀਤੀ ਭਾਈ ਗਜਿੰਦਰ ਸਿੰਘ ਹੋਰਾਂ ਦੀ ਕਿ 1971 ਦੇ ਵਿੱਚ ਉਹਨਾਂ ਨੇ ਜਦੋਂ ਇੰਦਰਾ ਗਾਂਧੀ ਕਾਂਗਰਸ ਦਾ ਸ਼ਾਇਦ ਐਮਰਜੈਂਸੀ ਲਾਈ ਹੋਈ ਸੀ, ਉਹਨਾਂ ਦਾ ਐਨੂਅਲ ਸੈਸ਼ਨ ਮੋਹਾਲੀ ਦੇ ਵਿੱਚ ਰੱਖਿਆ ਸੀ, ਗਿਆਨੀ ਜ਼ੈਲ ਸਿੰਘ ਚੀਫ ਮਿਨਿਸਟਰ ਸੀ, ਉਹਨਾਂ ਨੇ ਖਾਲਿਸਤਾਨ ਦੇ ਪਰਚੇ ਸੁੱਟੇ ਸੀ। ਉਦੋਂ ਇਹ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ ਕਦੇ ਇਹ ਤਹਿਰੀਕ ਇਸ ਲੈਵਲ ਤੇ ਜਾਏਗੀ। ਫਿਰ 1984 ਤੱਕ ਪਹੁੰਚਦੇ ਆ, ਫਿਰ 1.5 ਲੱਖ ਸਾਡੇ ਜੁਝਾਰੂ ਸਿੰਘਾਂ ਸਿੰਘਣੀਆਂ ਦੀਆਂ ਕੁਰਬਾਨੀਆਂ। ਲੇਕਿਨ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਸਿੱਖਸ ਫਾਰ ਜਸਟਿਸ ਨੂੰ ਇਹ ਕ੍ਰੈਡਿਟ ਜਾਂਦਾ ਹੈ ਕਿ ਉਹਨਾਂ ਨੇ ਕੁਛ ਵਰੇ ਪਹਿਲਾਂ ਜਿਵੇਂ ਸਾਰੇ ਸਿਸਟਮ ਨੂੰ ਸਮਝਦੇ ਆ, ਇਹਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਇੱਕ ਪੀਸਫੁਲ ਮੁਹਿੰਮ ਦੇ ਤੌਰ ਤੇ ਜਿਹੜੀ ਕਾਲ ਦਿੱਤੀ, ਕੁਛ ਦੇਰ ਉਹਦੇ ਤੇ ਕੰਮ ਕੀਤਾ। ਰੈਫਰੈਂਡਮ 2020 ਜਿਹੜਾ ਉਹਦੇ 'ਚ ਹੋਣਾ ਸੀ, ਕੋਵਿਡ ਦੇ ਚਲਦਿਆਂ ਇਹ ਪੋਸੀਬਲ ਨਹੀਂ ਹੋਇਆ, ਡਿਲੇ ਹੋਇਆ। ਔਰ ਜਦੋਂ ਫਿਰ ਹੋਇਆ ਵਿਦ ਅ ਬਿਗ ਬੈਂਗ, ਔਰ ਬਿਗ ਬੈਂਗ ਲੰਡਨ ਦੇ ਵਿੱਚ, ਔਰ ਉਸ ਦਾ ਅਸੀਂ ਦੂਸਰਾ ਬੈਂਗ ਜਿਹੜਾ ਹੈ ਉਹ ਟੋਰਾਂਟੋ ਦੇ ਵਿੱਚ ਪਿਛਲੇ 17 ਸਤੰਬਰ ਨੂੰ ਦੇਖਿਆ। ਔਰ ਉਸ ਨੇ ਕਿਵੇਂ ਜਿਹੜਾ ਇਹਨਾਂ ਨੂੰ ਇਹੀ ਨਹੀਂ ਕਿ ਵੀ ਕੰਬਣੀ ਛੇੜੀ ਹੈ, ਚਿਲ ਡਾਊਨ ਦਾ ਸਪਾਈਨ ਜਿਹਦੇ ਲਈ ਅਸੀਂ ਅੰਗਰੇਜ਼ੀ 'ਚ ਕਹਿ ਸਕਦੇ ਹਾਂ, ਇਹਨਾਂ ਦੀ ਖਾਨੇ ਹੋ ਗਈ ਹੈ। ਇਹ ਇਸ ਵੇਲੇ ਇਹਨਾਂ ਦਾ ਹਾਲ ਹੈ। ਔਰ ਇਸ ਪੀਰੀਅਡ ਦੇ ਵਿੱਚ ਉਹਨਾਂ ਨੇ ਸਿੱਖਸ ਫਾਰ ਜਸਟਿਸ ਨੂੰ ਘੇਰਨ ਦੇ ਲਈ ਹਰ ਯਤਨ ਕੀਤਾ। ਪੰਜਾਬ ਦੇ ਵਿੱਚ ਕਿਸੇ ਨੇ ਜੇ DC ਦਫ਼ਤਰ ਦੇ ਬਾਹਰ ਖਾਲਿਸਤਾਨ ਜ਼ਿੰਦਾਬਾਦ ਲਿਖਿਆ, ਉਹਨਾਂ ਦੇ ਉੱਤੇ ਕੇਸ ਪਾਏ। ਹਿਮਾਚਲ ਅਸੈਂਬਲੀ ਦੇ ਬਾਹਰ ਧਰਮਸ਼ਾਲਾ ਜੇ ਲਿਖਿਆ ਜਾ ਕੇ ਕੁਛ ਦਿਨਾਂ 'ਚ ਰੋਪੜ 'ਚੋਂ ਕਿ ਕਿੱਥੋਂ ਨੌਜਵਾਨ ਚੁੱਕ ਲਏ, ਔਰ ਹੋਰ ਵੀ ਬਹੁਤ ਸਾਰੀ ਹਰਾਸਮੈਂਟ। ਇਸੇ ਤਰ੍ਹਾਂ ਭਾਈ ਜੋਗਾ ਸਿੰਘ ਖਾਲਿਸਤਾਨੀ ਜਿਨ੍ਹਾਂ ਨੇ ਇਨੀਸ਼ੀਅਲੀ ਖਾਲਿਸਤਾਨ ਦੇ ਝੰਡੇ, ਔਰ ਦੂਸਰਾ ਔਰ ਪਿਛਲੇ ਦਿਨਾਂ 'ਚ ਇੱਕ
ਮਦਰ ਐਂਡ ਸਨ, ਉਹਨਾਂ ਦੇ ਮੈਨੂੰ ਨਾਂ ਨਹੀਂ ਯਾਦ, ਬੜੀ ਦੇਰ ਬਾਅਦ ਉਹਨਾਂ ਦੀ ਜ਼ਮਾਨਤ ਹੋਈ। ਅੱਛਾ। ਸੋ ਇਹ ਐਕਟੀਵਿਟੀ ਵੀ ਰਹੀ ਗਲੋਬਲੀ ਵੀ। ਸਿੱਖਸ ਫਾਰ ਜਸਟਿਸ ਨੇ ਆਪਣਾ ਜਿਹੜਾ ਹੈ ਉਹ ਪੂਰੀ ਕੌਮ ਦੇ ਵਿੱਚ ਵੀ ਔਰ ਵਿਦਨ ਵੀ ਉਹ ਸਾਰੀ ਲੌਬੀ ਨੂੰ ਜਾਰੀ ਰੱਖਿਆ, ਔਰ ਉਹਨਾਂ ਨੇ ਇਸ ਸਾਰੇ ਦੇ ਵਿੱਚ ਇੰਡੀਅਨ ਸਿਸਟਮ ਨੇ ਸਮਝ ਲਿਆ ਸੀ ਕਿ ਵੀ ਇਹ ਇੱਕ ਗਲੋਬਲ ਮੂਵਮੈਂਟ ਬਣ ਗਈ ਹੈ, ਔਰ ਉਹਨਾਂ ਨੇ 2019 ਦੇ ਵਿੱਚ ਸਿੱਖਸ ਫਾਰ ਜਸਟਿਸ ਨੂੰ ਦਹਿਸ਼ਤਗਰਦ ਜਥੇਬੰਦੀ ਐਲਾਨਿਆ ਵਿਦਨ ਕੰਟਰੀ। ਔਰ ਇਹ ਸਾਰੇ ਪੀਰੀਅਡ 'ਚ ਗੁਰਪਤਵੰਤ ਸਿੰਘ ਪੰਨੂ ਜਿਹੜੇ ਕਾਨੂੰਨੀ ਸਲਾਹਕਾਰ ਨੇ 22 ਕੇਸ ਕੱਲੇ ਪੰਜਾਬ ਦੇ ਵਿੱਚ ਉਹਨਾਂ ਦੇ ਖਿਲਾਫ ਰਜਿਸਟਰ ਨੇ, ਔਰ ਜਿਹੜੇ ਹਿਮਾਚਲ, ਹਰਿਆਣਾ ਔਰ ਦਿੱਲੀ ਦੇ ਵਿੱਚ ਨੇ ਉਹ ਉਸ ਤੋਂ ਵੱਖਰੇ ਨੇ। ਔਰ ਉਹ ਜਿਹੜੇ ਕੇਸ ਵੀ ਨੇ 22, ਔਰ ਇਹ ਜਿਵੇਂ ਮੈਂ ਕਿਹਾ ਉਹਨਾਂ ਦੇ ਵਿੱਚ ਚਾਰਜਸ ਕੀ ਨੇ? ਪ੍ਰਮੋਟਿੰਗ ਟੈਰਰ, ਸੈਡੀਸ਼ਨ ਕਿ ਭਾਈ ਇਹ ਬਿਲਕੁਲ ਗਦਾਰੀ ਵਾਲਾ ਜਿਹੜਾ ਸੈਕਸ਼ਨ ਹੁੰਦਾ ਹੈ, ਐਬੈਟਿੰਗ ਮਿਊਟਨੀ ਕਿ ਬਗਾਵਤ ਕਰਨ ਨੂੰ ਉਤਸ਼ਾਹਿਤ ਕਰਨਾ, ਕ੍ਰਿਮੀਨਲ ਕੰਸਪੀਰੇਸੀ ਕਿ ਬਿਲਕੁਲ ਅਪਰਾਧਕ ਸਾਜ਼ਿਸ਼, ਐਂਡ ਅਟੈਂਪਟ ਟੂ ਮਰਡਰ। ਹੁਣ ਇਸ ਤੋਂ ਅੱਗੇ ਤਾਂ ਧਾਰਾਵਾਂ ਹੀ ਮੁੱਕ ਜਾਂਦੀਆਂ ਨੇ, ਹੋਰ ਕੀ ਕਰ ਸਕਦੇ ਨੇ। ਹਾਲਾਂਕਿ ਗੁਰਪਤਵੰਤ ਸਿੰਘ ਪੰਨੂ ਨਾ ਉੱਥੇ ਮੌਜੂਦ ਨੇ, ਉਹਨਾਂ ਦੀ ਜਿਹੜੀ ਐਨਸੈਸਟਰਲ ਪ੍ਰਾਪਰਟੀ ਜ਼ਮੀਨ ਉਹਨੂੰ ਜਾ ਕੇ ਵੀ ਜਿਹੜਾ ਉਹਨਾਂ ਨੇ ਸੀਲ ਕਰਨ ਵਾਂਗ ਕੀਤਾ, ਹਰਾਸਮੈਂਟ ਵੀ ਦੂਜਿਆਂ ਦੀ। ਔਰ ਇਸੇ ਤਰ੍ਹਾਂ ਇਹੀ ਨਹੀਂ, ਜਿਵੇਂ ਹਰਦੀਪ ਸਿੰਘ ਨਿੱਜਰ ਜਿਹੜੇ ਗੁਰੂ ਨਾਨਕ ਸਿੱਖ ਟੈਂਪਲ ਸਰੀ ਦੇ ਪ੍ਰੈਜ਼ੀਡੈਂਟ ਨੇ, ਸਿੱਖਸ ਫਾਰ ਜਸਟਿਸ ਦੇ ਐਕਟਿਵਿਸਟ ਨੇ, ਉਹਨਾਂ ਦੇ ਸਿਰ ਤੇ 10 ਲੱਖ ਦਾ ਇਨਾਮ, ਪਤਾ ਨਹੀਂ ਕਿੰਨੇ ਹੋਰ ਕੇਸ, ਇਵੇਂ ਹੀ ਕੈਨੇਡਾ 'ਚ ਹੋਰ ਵੀ। ਹੁਣ ਇਸ ਸਾਰੇ 'ਚ ਇੱਕ ਜਿਹੜਾ ਵੈਪਨ ਹਮੇਸ਼ਾ ਜਿਹੜੀਆਂ ਇਹ ਇਲੈਕਟਿਡ ਨੇਸ਼ਨਸ ਮੈਂਬਰ ਸਟੇਟਸ ਹੁੰਦੀਆਂ ਨੇ UN ਦੀਆਂ, ਕਿਉਂਕਿ ਇੱਕ ਜਦੋਂ ਤਾਂ ਯੂਨਿਟੀ, ਇੰਟੈਗਰਿਟੀ ਜਾਂ ਕਿਸੇ ਦੇਸ਼ ਦੀਆਂ ਸੀਮਾਵਾਂ ਦੀ ਗੱਲ ਹੁੰਦੀ ਹੈ ਤਾਂ ਉਹਨਾਂ ਦੀਆਂ ਆਪਣੀਆਂ ਹੱਦਾਂ ਹੁੰਦੀਆਂ ਨੇ। ਲੇਕਿਨ ਇੱਕ ਬਾਡੀ ਜਿਹਨੂੰ ਇੰਟਰਪੋਲ ਕਿਹਾ ਜਾਂਦਾ ਹੈ, ਜਿਹੜਾ ਜਿਸ ਦੀ ਬੇਸ਼ੱਕ ਜਿਸ ਦੇ ਵਿੱਚ ਨੁਮਾਇੰਦੇ ਦੁਨੀਆ ਦੇ ਮੁਲਕਾਂ ਦੇ ਹੀ ਹੁੰਦੇ ਨੇ, ਲੇਕਿਨ ਜਦੋਂ ਇਹ ਦਹਿਸ਼ਤਗਰਦੀ ਦਾ ਫਿਨੋਮੀਨਾ ਗਲੋਬਲ ਲੈਵਲ ਦੇ ਉੱਤੇ ਬਣਦਾ ਚਲਾ ਗਿਆ ਤਾਂ ਇੰਟਰਪੋਲ ਨੂੰ ਹੋਰ ਦੰਦ ਦਿੱਤੇ ਗਏ। ਔਰ ਇਹ ਜਿਹੜੇ ਮੁਲਕ ਨੂੰ ਇਹ ਲੱਗਦਾ ਹੈ ਕਿ ਵੀ ਫਲਾਂ ਦਹਿਸ਼ਤਗਰਦ ਜਿਹੜਾ ਉਹ ਸਾਡੇ ਮੁਲਕ ਲਈ ਖਤਰਾ ਹੈ, ਉਹ ਇੰਟਰਪੋਲ ਨੂੰ ਪਹੁੰਚ ਕਰਦੇ ਨੇ ਕਿ ਭਾਈ ਉਹਨੂੰ ਰੈੱਡ ਅਲਰਟ ਵਾਰੰਟ ਕਿਹਾ ਜਾਂਦਾ ਹੈ ਕਿ ਉਹ ਕਿਸੇ ਵੀ ਪਾਸੇ ਟਰੈਵਲ ਨਾ ਕਰ ਸਕੇ, ਜਿੱਥੇ ਵੀ ਉਹ ਲੁਕਿਆ ਰਹੇ, ਤੇ ਜੇ ਟਰੈਵਲ ਹੋਏ ਤਾਂ ਉਹਦੇ ਜੋ ਵੀ ਸ਼ਨਾਖਤੀ ਹੈ ਸ਼ਨਾਖਤ ਉਹ ਇੰਟਰਪੋਲ ਦੇ ਕੋਲ ਹੁੰਦੀ ਹੈ। ਉਹ ਇੰਟਰਪੋਲ ਉਹਨੂੰ ਇੰਟਰਸੈਪਟ ਕਰਦਾ ਹੈ, ਉਹਨੂੰ ਰੋਕ ਲੈਂਦਾ ਹੈ, ਔਰ ਫਿਰ ਰੋਕ ਕੇ ਜਿਹੜੇ ਦੇਸ਼ ਨੇ ਉਹਨੂੰ ਦਹਿਸ਼ਤਗਰਦ ਐਲਾਨਿਆ ਹੋਇਆ ਹੈ ਉਸ ਦੇ ਹਵਾਲੇ ਕਰਦਾ ਹੈ। ਔਰ ਇਹ ਪ੍ਰੋਸੈਸ ਅਸੀਂ ਈਵਨ ਪਰਮਜੀਤ ਸਿੰਘ ਪੰਮਾ UK ਦੇ ਵਿੱਚ ਸੀ, ਜਿਹੜੇ ਆਪਣੀ ਸਿੰਘਣੀ ਦੇ ਨਾਲ ਪੁਰਤਗਾਲ ਦੇ ਵਿੱਚ ਵੈਕੇਸ਼ਨ ਮਨਾਉਣ ਦੇ ਲਈ ਆਏ, ਔਰ ਉਹਨਾਂ ਨੇ ਜਦੋਂ ਕਿ ਆ ਕੇ ਆਪਣੇ 에ਅਰਪੋਰਟ ਤੋਂ ਹੋਟਲ 'ਚ ਪਹੁੰਚ ਗਏ ਤੇ ਕਿਉਂਕਿ ਇੰਟਰਪੋਲ ਨੂੰ ਉਹਨਾਂ ਨੇ, ਇੰਡੀਅਨ ਗਵਰਨਮੈਂਟ ਨੇ ਜਿਹੜਾ ਉਹਨਾਂ ਬਾਰੇ ਦਹਿਸ਼ਤਗਰਦ ਔਰ ਦੂਸਰਾ ਉਹ ਬਣਾਇਆ ਹੋਇਆ ਸੀ, ਔਰ ਇੰਟਰਪੋਲ ਦੇ ਵਾਰੰਟ ਦੇ ਉੱਤੇ ਹੀ ਪੁਰਤਗਾਲ ਦੀ ਜਿਹੜੀ ਸਿਕਿਉਰਿਟੀ ਹੈ ਉਹਨਾਂ ਨੇ ਉਹਨਾਂ ਨੂੰ ਡਿਟੇਨ ਕੀਤਾ। ਉੱਥੋਂ ਦੀ ਅਦਾਲਤ 'ਚ ਮੁਕੱਦਮਾ ਚੱਲਿਆ, ਔਰ ਫਾਈਨਲੀ ਕਿਉਂਕਿ ਪੁਰਤਗਾਲ ਯੂਰਪੀਅਨ ਯੂਨੀਅਨ ਦਾ ਮੈਂਬਰ ਹੈ, ਔਰ ਉਸ ਸਾਰੇ ਦੇ ਥੱਲੇ ਉਹਨਾਂ ਦੇ ਤਾਂ ਪੁਲਿਸ ਤੇ ਹਾਇਰਾ ਪਾ ਕੇ ਬੈਠੇ ਸੀ ਉਹਨਾਂ ਦੇ SP ਲੈਵਲ ਦੇ ਬੰਦੇ ਕਿ ਵਾਪਸ ਲਿਜਾਣਾ, ਔਰ ਸਿੱਖਸ ਫਾਰ ਜਸਟਿਸ ਨੇ ਉਸ ਕੇਸ ਨੂੰ ਬੜਾ ਏਬਲੀ ਲੜਿਆ, ਔਰ ਪਰਮਜੀਤ ਸਿੰਘ ਪੰਮਾ ਵਾਪਸ UK 'ਚ ਆ ਕੇ ਪੂਰੀ ਤਰ੍ਹਾਂ ਪੰਥਕ ਐਕਟੀਵਿਟੀ ਨੂੰ ਸਮਰਪਿਤ ਨੇ। ਹੁਣ ਇੰਡੀਅਨ ਏਜੰਸੀਆਂ ਨੂੰ ਇਹ ਲੱਗਦਾ ਸੀ ਕਿ ਵੀ, ਔਰ ਇਹ ਪਹਿਲੀ ਵਾਰ ਨਹੀਂ ਹੈ ਕਿ ਇੰਟਰਪੋਲ ਨੇ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ ਜਿਹੜਾ ਇੰਡੀਅਨ ਗਵਰਨਮੈਂਟ ਨੇ ਇਹਨਾਂ ਦੇ ਆ ਸਾਰੇ ਕੇਸ ਦੇ ਕੇ ਕਿ ਜੀ ਇਹ ਦਹਿਸ਼ਤਗਰਦ ਔਰ ਇਹਨੂੰ ਰੈੱਡ ਅਲਰਟ ਵਾਰੰਟ ਦੇ ਉਸ ਕੈਟਾਗਰੀ 'ਚ ਲਿਆਂਦਾ ਜਾਏ, ਇੱਕ ਵਾਰ ਇੰਟਰਪੋਲ ਪਹਿਲਾਂ ਰਿਜੈਕਟ ਕਰ ਚੁੱਕੀ ਸੀ। ਹੁਣ ਜਿਹੜੀ ਅੱਜ ਇਹ ਵੱਡੀ ਖਬਰ, ਔਰ ਇਹਦਾ ਸੋਰਸ ਦੱਸਣਾ ਜ਼ਰੂਰੀ ਹੈ ਕਿਉਂਕਿ ਸਾਡੇ ਇੱਕ ਹਿੰਦੂ ਸੱਜਣ ਜਿਹੜੇ ਕੁਛ ਨਾ ਕੁਛ ਜੇ ਉਹਨਾਂ ਨੂੰ ਤਕਲੀਫ ਰਹਿੰਦੀ ਹੈ, ਉਹ ਕਹਿੰਦੇ ਨੇ ਜੀ ਇਹ ਤੁਹਾਡੀ ਇੱਕ ਖਬਰਾਂ ਕਿੱਥੇ ਬਹਿ ਕੇ ਘੜਦੇ ਹੋ, ਤੁਸੀਂ ਕਿੱਥੇ ਬਹਿ ਕੇ ਬਣਾਉਂਦੇ ਹੋ। ਸੋ ਹਾਲਾਂ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਜਦੋਂ ਵੀ ਮੈਂ ਕੋਟ ਕਰਦਾ ਮੈਂ ਉਹਦਾ ਸੋਰਸ ਵੀ ਦਿੰਦਾ, ਤੇ ਇਹ ਮੈਂ ਆਪਣੇ ਸਾਰੇ ਜਿਹੜੇ ਸਾਡੇ ਇੰਡੀਅਨ ਏਜੰਟ ਜਿਨ੍ਹਾਂ ਦੀ ਬ੍ਰੈਡ ਬਟਰ ਵੀ ਜਿਹੜੀ ਹੈ ਮੋਨੀਟਰਿੰਗ 'ਚੋਂ ਹੀ ਨਿਕਲਦੀ ਹੈ, ਉਹਨਾਂ ਨੂੰ ਦੱਸਦੇ ਹਾਂ ਕਿ ਇਹ ਜਿਹੜੀ ਸਾਰੀ ਖਬਰ ਦਾ ਸੋਰਸ ਹੈ ਇੰਡੀਅਨ ਐਕਸਪ੍ਰੈਸ ਹੈ, ਔਰ ਜਰਨਲਿਸਟ ਸ਼ਾਮ ਲਾਲ ਯਾਦਵ ਉਸ ਦੀ ਇਹ ਸਟੋਰੀ ਹੈ, ਔਰ ਇਸ ਦਾ ਹੈਡਲਾਈਨ ਵੀ ਹੈ ਇੰਟਰਪੋਲ ਰਿਜੈਕਟਸ ਦਿੱਲੀ ਰੈੱਡ ਕਾਰਨਰ ਰਿਕੁਐਸਟ ਫॉर ਖਾਲਿਸਤਾਨ ਸੈਪਰੇਟਿਸਟ ਗੁਰਪਤਵੰਤ ਸਿੰਘ ਪੰਨੂ।
Delhi said Pannu aimed to revive terror. Interpol panel says not enough information. ਇਹ ਹੈਡਲਾਈਨ ਹੈ ਜੀ। ਕਿ ਭਾਈ ਇੰਟਰਪੋਲ ਨੇ ਦਿੱਲੀ ਰਜੀਮ ਦਾ ਜਿਹੜਾ ਰੈੱਡ ਕਾਰਨਰ ਵਾਰੰਟ ਜਾਰੀ ਕਰਨ ਦੀ ਰਿਕੁਐਸਟ ਸੀ ਇੰਟਰਪੋਲ ਤੋਂ, ਉਸ ਨੂੰ ਉਹਨਾਂ ਨੇ ਰਿਜੈਕਟ ਕਰ ਦਿੱਤਾ ਹੈ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਇਹ ਨਹੀਂ ਹੈ ਕਿ ਇੰਟਰਪੋਲ ਐਵੇਂ ਰਿਜੈਕਟ ਕਰਦਾ ਹੈ, ਉਹਨਾਂ ਦੇ ਸਾਹਮਣੇ ਉਹ ਪੂਰੀ ਐਵੀਡੈਂਸ ਗਵਰਨਮੈਂਟ ਦਿੰਦੀ ਹੈ। ਜ਼ਾਹਰ ਹੈ ਉਹਨਾਂ ਨੇ ਗੁਰਪਤਵੰਤ ਸਿੰਘ ਪੰਨੂ ਨੂੰ ਕੰਟੈਕਟ ਕੀਤਾ ਹੋਏਗਾ, ਉਹਨਾਂ ਨੇ ਉਸ ਨੂੰ ਕਾਊਂਟਰ ਕੀਤਾ ਹੋਏਗਾ ਜੋ ਵੀ ਜਾਣਕਾਰੀ ਹੈ। ਔਰ ਇਸ ਗੱਲ ਦਾ ਧਿਆਨ ਰਹੇ ਕਿ 279 ਜਿਹੜੇ ਭਾਰਤੀ ਮੂਲ ਦੇ ਲੋਕ ਨੇ ਉਹ ਇੰਟਰਪੋਲ ਦੇ ਰੈੱਡ ਕਾਰਨਰ ਅਲਰਟ ਦੇ ਵਿੱਚ ਪਾਏ ਹੋਏ ਨੇ, ਜਿਨ੍ਹਾਂ ਦੇ ਵਿੱਚ ਕੁਝ ਸਿੱਖ ਐਕਟਿਵਿਸਟ ਵੀ ਨੇ ਜਿਨ੍ਹਾਂ ਨੂੰ ਦਹਿਸ਼ਤਗਰਦੀ ਨਾਲ ਜੋੜਿਆ ਗਿਆ। ਹੁਣ ਇਸ ਸਟੋਰੀ ਦੇ ਮੁਤਾਬਕ ਹੀ ਔਰ ਇਹ ਜਿਹੜੀ ਰਿਕੁਐਸਟ ਇੰਟਰਪੋਲ ਨੂੰ ਭੇਜੀ ਕਿ ਵੀ ਰੈੱਡ ਕਾਰਨਰ ਅਲਰਟ ਦੇ ਵਿੱਚ ਪਾਇਆ ਜਾਏ, ਇਹ NCB ਜਿਹੜਾ ਨੈਸ਼ਨਲ ਸੈਂਟਰਲ ਬਿਊਰੋ ਹੈ ਇੰਡੀਅਨ ਗਵਰਨਮੈਂਟ ਦਾ, ਜਿਹੜਾ CBI ਦੇ ਥੱਲੇ ਕੰਮ ਕਰਦਾ ਹੈ, ਉਸ ਰਾਹੀਂ ਭੇਜੀ ਗਈ ਸੀ। ਔਰ ਇੰਟਰਪੋਲ ਨੇ ਇਸ ਸਾਰੇ ਤੋਂ ਬਾਅਦ ਇਹ ਉਹਨਾਂ ਨੇ ਕਿਹਾ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਗੁਰਪਤਵੰਤ ਸਿੰਘ ਪੰਨੂ ਹਾਈ ਪ੍ਰੋਫਾਈਲ ਸਿੱਖ ਸੈਪਰੇਟਿਸਟ ਹੈ। ਕਿ ਜ਼ਾਹਰ ਹੈ ਜਦੋਂ ਅਸੀਂ ਖਾਲਿਸਤਾਨ ਮੰਗਦੇ ਹਾਂ, ਅੱਡ ਹੋਣਾ ਚਾਹੁੰਦੇ ਹਾਂ, ਤਾਂ ਹਾਈ ਪ੍ਰੋਫਾਈਲ ਜ਼ਾਹਰ ਹੈ ਸਿੱਖਸ ਫਾਰ ਜਸਟਿਸ ਇਸ ਵੇਲੇ ਸਾਰੀ ਰੈਫਰੈਂਡਮ 2020 ਨੂੰ ਲੀਡ ਕਰ ਰਿਹਾ। ਸੋ ਇਹ ਐਕਨੋਲਜ ਕਰਨਾ ਬੜਾ ਜ਼ਾਹਰ ਕਰਦਾ ਹੈ ਕਿ ਇੰਟਰਪੋਲ ਮੰਨਦਾ ਹੈ ਕਿ ਜਿਹੜੀ ਐਕਟੀਵਿਟੀ ਹੈ ਗੁਰਪਤਵੰਤ ਸਿੰਘ ਪੰਨੂ ਦੀ ਜਾਂ ਸਿੱਖਸ ਫਾਰ ਜਸਟਿਸ ਦੀ, ਜਿਸ ਨੂੰ ਉਹਨਾਂ ਨੇ ਨਾ ਸਿਰਫ ਦਹਿਸ਼ਤਗਰਦ ਜਥੇਬੰਦੀ ਇੰਡੀਅਨ ਸਿਸਟਮ ਨੇ ਐਲਾਨਿਆ UAPA, ਔਰ ਇਹਦੇ 'ਚ ਖੂਬਸੂਰਤ ਗੱਲ ਇਹ ਸਾਰੀ ਸਟੋਰੀ ਦੀ ਇਹ ਹੈ ਕਿ UAPA ਨੇ ਵੀ ਕਿਹਾ ਕਿ ਵੀ ਇਹ ਜਿਹਦੇ ਤੇ ਤੁਸੀਂ UAPA ਦੇ ਥੱਲੇ ਇਹ ਰੈੱਡ ਕਾਰਨਰ ਤੁਸੀਂ ਮੰਗਿਆ ਕਿ ਜੀ ਅਸੀਂ ਤਾਂ ਇਹਨਾਂ ਨੂੰ ਟੈਰਰਿਸਟ ਐਲਾਨਿਆ ਹੋਇਆ, ਇਹ ਆਲਰੇਡੀ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਐਕਸਪਰਟ ਨੇ ਉਹਨਾਂ ਨੇ ਇਸ ਬਾਰੇ ਕਿਹਾ ਹੈ ਕਿ ਇਟ ਹੈਜ਼ ਬੀਨ ਮਿਸਯੂਜ਼ਡ to target minority groups and rights activists without respecting their right to due process and a fair trial. So ਮਤਲਬ ਇਹੀ ਨਹੀਂ ਵੀ ਹੁਣ ਇਹਦਾ ਮਤਲਬ ਇਹ ਹੈ ਵੀ ਜਿਹਨੂੰ ਕਿਸੇ ਹੋਰ ਨੂੰ ਵੀ ਇਹ UAPA ਦੇ ਥੱਲੇ ਰੈੱਡ ਕਾਰਨਰ ਵਾਰੰਟ ਮੰਗਣਗੇ, ਇਹ ਉਹਨਾਂ ਦਾ ਜਿਹੜਾ ਇਸ ਦੇ ਉੱਤੇ ਲਈ ਗਈ ਲਾਈਨ ਹੈ ਗੁਰਪਤਵੰਤ ਸਿੰਘ ਪੰਨੂ ਦੇ ਮੁੱਦੇ ਤੇ, ਇਹ ਉਹਨਾਂ ਨੇ ਜ਼ਾਹਰ ਕੀਤੀ ਹੈ ਕਿ ਭਾਈ ਇਹ ਔਰ ਇਹ ਜਿਹੜੀ ਰੂਲਿੰਗ ਵੀ ਹੈ ਕਿ ਵੀ ਉਹਨਾਂ ਨੂੰ ਅਸੀਂ ਨਹੀਂ ਰੈੱਡ ਕਾਰਨਰ ਵਾਰੰਟ 'ਚ ਪਾ ਸਕਦੇ, ਇਹ ਅਗਸਤ ਮਹੀਨੇ ਦੀ ਆਈ ਹੋਈ ਹੈ। ਸੋ ਇਹਨੂੰ ਕਿਵੇਂ ਦਬਾ ਛੱਡਿਆ ਇਹਨਾਂ ਨੇ, ਅਦਰਵਾਈਜ਼ ਤਾਂ ਨਿੱਕੀ ਨਿੱਕੀ ਗੱਲ ਉਭਾਰਦੇ ਨੇ, ਇਹ ਉਹਨਾਂ ਦੇ ਮੂੰਹ ਤੇ ਵੱਜੀ ਚਪੇੜ ਸੀ। ਔਰ ਇਹ ਜਿਹੜੀ ਹੈ ਇਸ ਬਾਰੇ ਅਗਸਤ ਫੈਸਲਾ ਆਇਆ, ਜੂਨ 'ਚ ਇਸ ਦੇ ਉੱਤੇ ਜਿਹੜੀ ਹੈ ਕਮਿਸ਼ਨ ਨੇ ਕਨਕਲੂਡ ਕੀਤਾ ਸੀ ਕਿ ਇਨਸਫੀਸ਼ੀਐਂਟ ਇਨਫੋਰਮੇਸ਼ਨ ਹੈਜ਼ ਬੀਨ ਪ੍ਰੋਵਾਈਡਡ ਬਾਈ ਇੰਡੀਆਜ਼ ਨੈਸ਼ਨਲ ਸੈਂਟਰਲ ਬਿਊਰੋ ਟੂ ਸ਼ੋ ਦਾ ਟੈਰਰਿਸਟ ਨੇਚਰ ਆਫ ਦਾ ਕ੍ਰਾਈਮ ਐਂਡ ਪੰਨੂਜ਼ ਪੋਸੀਬਲ ਐਕਟਿਵ ਐਂਡ ਮੀਨਿੰਗਫੁਲ ਇਨਵੋਲਵ। ਉਹਨਾਂ ਨੇ ਕਿਹਾ ਜੀ ਜਿਹੜੀ ਉਹਨਾਂ ਨੇ ਸਾਨੂੰ ਜਾਣਕਾਰੀ ਪ੍ਰੋਵਾਈਡ ਕੀਤੀ ਉਹ ਨਾ ਕਾਫੀ ਹੈ ਔਰ ਅਸੀਂ ਇਹ ਸਾਰੇ ਨੂੰ ਰਿਜੈਕਟ ਕਰਦੇ ਹਾਂ। ਸੋ ਮੈਂ ਸਮਝਦਾ ਕਿ ਵੀ ਇਹ ਜਿਹੜਾ ਨੇ ਇਹਦੇ ਤੇ ਜਦੋਂ ਇੰਡੀਆ ਨੇ ਰੈੱਡ ਕਾਰਨਰ ਅਲਰਟ ਮੰਗਿਆ, ਨੋਟਿਸ ਮੰਗਿਆ, ਤਾਂ ਜਿਹੜੀ ਹੈ ਜਵਾਬ ਗੁਰਪਤਵੰਤ ਸਿੰਘ ਪੰਨੂ ਹੋਰਾਂ ਵੱਲੋਂ ਉਹਨਾਂ ਦੀ ਲਾਅ ਫਰਮ ਨੇ ਭੇਜਿਆ। ਉਹਨਾਂ ਨੇ ਇਹ ਕਿਹਾ ਕਿ ਇੰਡੀਆਜ਼ ਰਿਕੁਐਸਟ ਇਜ਼ ਏ ਮੂਵ ਟੂ ਸਾਇਲੈਂਸ ਐਕਟਿਵਿਸਟ, ਕਿ ਇਹ ਜਿਹੜੇ ਐਕਟਿਵਿਸਟ ਨੇ ਆਜ਼ਾਦੀ ਦੀ ਗੱਲ ਕਰਨ ਵਾਲੇ ਉਹਨਾਂ ਨੂੰ ਚੁੱਪ ਕਰਾਉਣ ਲਈ ਹੈ। ਹੀ ਆਲਸੋ ਡਿਨਾਈਡ ਦੈਟ SFJ was a terrorist organization, claimed that his legal practice was for promoting self-determination for Sikhs and filing complaints in the US and Canada on behalf of victims regarding human rights abuses. So ਜਿਹੜਾ ਉਹਨਾਂ ਨੇ ਜਵਾਬ ਉਹਨਾਂ ਨੇ ਕਿਹਾ ਜੀ ਅਸੀਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ UN ਚਾਰਟਰ 'ਚ ਹੈ, ਉਸ ਯਕੀਨ ਕਰਦੇ ਔਰ ਅਸੀਂ ਆਲਰੇਡੀ US ਔਰ ਕੈਨੇਡਾ ਦੇ ਵਿੱਚ ਜਿਹੜੇ ਭਾਰਤੀ ਜ਼ੁਲਮਾਂ ਦਾ ਸ਼ਿਕਾਰ ਵਿਕਟਮ ਨੇ ਉਹਨਾਂ ਦੇ ਬਿਹਾਫ ਦੇ ਉੱਤੇ ਜਿਹੜਾ ਅਸੀਂ ਸ਼ਿਕਾਇਤਾਂ ਵੀ ਫਾਈਲ ਕਰਦੇ ਔਰ ਇਸ ਦੇ ਵਿੱਚ ਉਹਨਾਂ ਨੇ ਆਪਣੀ ਬੈਕਗਰਾਊਂਡ ਵੀ ਦਿੱਤੀ ਕਿ 2013 'ਚ ਅਸੀਂ ਜਦੋਂ ਕਾਂਗਰਸ ਪ੍ਰੈਜ਼ੀਡੈਂਟ ਸੋਨੀਆ ਗਾਂਧੀ ਨਿਊਯਾਰਕ ਆਈ ਉਹਦੇ ਖਿਲਾਫ ਵੀ ਕੰਪਲੇਂਟ ਫਾਈਲ ਕੀਤੀ ਸੀ, ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਦੇ ਖਿਲਾਫ ਵੀ ਕੀਤਾ ਸੀ। ਔਰ ਇਸ ਸਾਰੇ 'ਚ ਜਿਹੜਾ ਇਹ ਗੱਲ ਦਾ ਧਿਆਨ ਰਹੇ ਕਿ ਇਹ ਹੁਣ 2022 ਦੇ ਵਿੱਚ ਜੂਨ ਦੇ ਮਹੀਨੇ ਜਿਹੜਾ ਫੈਸਲਾ ਅਗਸਤ 'ਚ ਆਇਆ, ਜੂਨ 'ਚ ਹੀਅਰਿੰਗ ਹੋਈ, ਉਹਨਾਂ ਨੇ ਰਿਜੈਕਟ ਕੀਤਾ। 2019 'ਚ ਵੀ ਇੰਟਰਪੋਲ ਨੇ ਇੰਡੀਅਨ ਗਵਰਨਮੈਂਟ ਦੀ ਰਿਕੁਐਸਟ, ਜਦੋਂ ਕਿ ਉਹਨਾਂ ਨੇ ਸਿੱਖਸ ਫਾਰ ਜਸਟਿਸ ਨੂੰ ਦਹਿਸ਼ਤਗਰਦ ਜਿਹੜਾ ਉਹ ਐਲਾਨਿਆ ਸੀ, ਉਦੋਂ ਰਿਜੈਕਟ ਕੀਤਾ ਸੀ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਔਰ ਇਸ ਨਾਲ ਜਿੱਥੇ ਬਾਹਰ ਬੈਠੇ ਐਕਟਿਵਿਸਟ ਜਿਹੜੇ ਸਿੱਖਸ ਫਾਰ ਜਸਟਿਸ ਦੇ ਨਾਲ ਮਿਲ ਕੇ ਕੰਮ ਕਰਦੇ ਨੇ ਜਾਂ ਖਾਲਿਸਤਾਨ ਦੀ ਤਹਿਰੀਕ ਲਈ
ਪੀਸਫੁਲ ਤਰੀਕੇ ਨਾਲ ਕੰਮ ਕਰਦੇ ਨੇ ਉਹਨਾਂ ਨੂੰ ਵੀ ਇੱਕ ਵੱਡਾ ਸੇਫਟੀ ਕਵਰ ਮਿਲਿਆ ਕਿ ਇੰਟਰਪੋਲ ਜਿਹੜਾ ਹੈ ਬੇਮਤਲਬ ਸਿਰਫ ਕਿਉਂਕਿ ਇੰਡੀਅਨ ਗਵਰਨਮੈਂਟ ਕਿਸੇ ਦੇ ਕੇਸ ਉੱਥੇ ਝੂਠਾ ਪਾ ਦੇ UAPA ਲਾ ਦੇ ਜਾਂ NSA ਲਾ ਦੇ ਇਸ ਬਿਹਾਫ ਤੇ ਜਿਹੜਾ ਹੈ ਉਹ ਰੈੱਡ ਅਲਰਟ ਵਾਰੰਟ ਜਾਰੀ ਨਹੀਂ ਹੋ ਸਕਦਾ। ਸੋ 6 ਫਾਰ ਜਸਟਿਸ ਨੂੰ ਵੀ ਅਸੀਂ ਮੁਬਾਰਕਬਾਦ ਦਿੰਦੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵੱਥ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।